ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਇੱਕ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜ ਕਰਮਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 19 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਮੱਖਣ ਸਿੰਘ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415 909 0503। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ ਤੇ ਜੇਡੀ ਟਰੱਕ ਸਟਾਪ ਨਾਈਲਜ਼ ਮਿਸ਼ੀਗਨ, ਜਿਨ੍ਹਾਂ ਦੇ ਕੋਲੋਂ ਤੁਸੀਂ ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਫੁੱਲ ਸਰਵਿਸ ਅਤੇ ਮੋਬਾਈਲ ਸਰਵਿਸ ਗਰਾਜ ਅਵੇਲੇਬਲ ਹੈ। ਡੈਫ ਕੋਡ ਕਲੀਅਰ ਕਰਾਉਣ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦੇ ਟਰੱਕ ਵਾਸ਼, ਲਿਕਰ ਸਟੋਰ, ਰੈਸਟੋਰੈਂਟ ਤੇ ਸਕੇਲ ਵੀ ਹੈ। ਹੋਰ ਜਾਣਕਾਰੀ ਲਈ ਕਾਲ ਗੁਰਮੀਤ ਧਾਲੀਵਾਲ 2694788048 ਦੇ ਉੱਤੇ। ਤੇ ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਪੂਰੀ ਦੁਨੀਆ ਦੇ ਵਿੱਚ ਫਲਾਈਟਸ ਨੂੰ ਲੈ ਕੇ ਡਿਸਟਰਪਸ਼ਨ ਬਹੁਤ ਹੋਈ ਹੈਗੀ ਆ। ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਫਲਾਈਟਸ ਬੰਦ ਹੋਈਆਂ ਹੈਗੀਆਂ। ਐਮੀਰੇਟਸ ਦੇ ਪ੍ਰੈਜ਼ੀਡੈਂਟ ਨੇ ਇਹ ਦੱਸਿਆ ਵੀ 5G ਰੋਲ ਆਊਟ ਇਸ਼ੂ ਨੂੰ ਲੈ ਕੇ ਇਹ ਕਹਿੰਦਾ ਵੀ ਬਹੁਤ ਹੀ ਵੱਡਾ ਜਿਹੜਾ ਡਿਸਟਰਪਸ਼ਨ ਹੋਈ ਆ। ਟੋਟਲੀ ਇਹ ਮੈਸਅਪ ਹੋਇਆ ਹੈਗਾ। ਕਹਿੰਦੇ ਵੀ ਮੈਂ ਆਪਣੇ ਕੈਰੀਅਰ ਦੇ ਵਿੱਚ ਇੱਦਾਂ ਦਾ ਮੈਸਅਪ ਕਦੇ ਨਹੀਂ ਦੇਖਿਆ। ਸੋ ਲੇਟੈਸਟ ਖਬਰਾਂ ਇਹ ਆ ਰਹੀਆਂ, ਐਮੀਰੇਟਸ, ਏਅਰ ਇੰਡੀਆ, ਜਾਪਾਨ ਏਅਰਲਾਈਨ ਤੇ ANA ਨੇ ਅੱਜ ਤੋਂ ਅਮਰੀਕਾ ਆਉਣ ਜਾਣ ਵਾਲੀਆਂ ਫਲਾਈਟਾਂ ਕੈਂਸਲ ਕਰ ਦਿੱਤੀਆਂ ਆ। ਸੋ ਇਹਦੇ ਬਾਰੇ ਜੋ ਅਪਡੇਟ ਆਊਗੀ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਜੋ ਲੇਟੈਸਟ ਖਬਰ ਇਹ ਆ ਰਹੀ ਆ ਵੀ ਇਹ ਸਾਰੀਆਂ ਫਲਾਈਟਾਂ ਕੈਂਸਲ ਕਰ ਦਿੱਤੀਆਂ ਗਈਆਂ। ਜੀ, ਬਿਲਕੁਲ। ਸੋ ਕਹਿੰਦੇ ਵੀ ਕਾਫੀ ਜਿਹੜੀਆਂ ਉਹਨਾਂ ਨੇ ਇਸੇ ਕਰਕੇ ਹੀ 5G ਦਾ ਜਿਹੜਾ ਰੋਲ ਆਊਟ ਹੋਣਾ ਆ ਉਸ ਨੂੰ ਲੈ ਕੇ ਕੱਲ੍ਹ ਹੀ ਜਿਹੜੀ ਇੱਥੋਂ ਦੇ ਕੁਛ ਏਅਰਲਾਈਨਸ ਆ ਉਹਨਾਂ ਨੇ ਇਹ ਕਿਹਾ ਸੀਗਾ ਵੀ 5G ਰੋਲ ਆਊਟ ਦੇ ਕਰਕੇ ਜਿਹੜੇ ਵਿਘਨ ਪੈ ਸਕਦਾ ਆ। ਜਿਹੜੇ ਫਲਾਈਟ ਦੇ ਨਾਲ ਫਲਾਈਟਾਂ ਦਾ ਜਿਹੜਾ ਡਾਟਾ ਜਾਂ ਜਿਹੜੀ ਉਹ ਗੱਲਬਾਤ ਹੁੰਦੀ ਆ, ਜਿਹੜਾ ਉਹ ਫਰੀਕੁਐਂਸੀ ਯੂਜ਼ ਕਰਦੇ ਆ, ਜਿਹੜਾ ਸੀ ਬੈਂਡ ਹੈਗਾ ਆ 5G ਦਾ ਸਪੈਕਟਰਮ ਦਾ, ਉਸ ਦੇ ਬਿਲਕੁਲ ਨਜ਼ਦੀਕ ਆ। ਉਸ ਕਰਕੇ ਪ੍ਰੋਬਲਮ ਆ ਸਕਦੀ ਹੈਗੀ ਆ। ਸੋ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਆ। ਹੁਣ ਹਰਜੋਤ ਸਿੰਘ ਜੀ, ਇਹ ਕੰਪਨੀਆਂ ਜਿਹੜੀਆਂ ਸਰਵਿਸ ਪ੍ਰੋਵਾਈਡਰ ਇਹ ਦਾਅਵਾ ਤੇ ਇਹ ਕਰਦੀਆਂ ਵੀ ਯੂਰਪ ਦੇ ਵਿੱਚ ਸੇਮ 5G ਸਰਵਿਸ ਆਲਰੇਡੀ ਏਅਰਪੋਰਟਾਂ ਦੇ ਨਜ਼ਦੀਕ ਚੱਲ ਰਹੀ ਹੈਗੀ ਆ। ਵੀ ਅਮਰੀਕਾ ਵਾਲੇ ਪਤਾ ਨਹੀਂ ਕਿਉਂ ਇੱਦਾਂ ਕਰ ਰਹੇ ਆ, ਪਰ ਹੁਣ ਕਈ ਫਲਾਈਟਸ ਆਲਰੇਡੀ ਜਿਹੜੀਆਂ ਉਹਨਾਂ ਨੇ ਕੈਂਸਲ ਕਰ ਦਿੱਤੀਆਂ ਹੈਗੀਆਂ। ਸੋ ਇਹ ਹੁਣ ਜਿਹੜਾ ਹਰਜੋਤ ਸਿੰਘ ਜੀ ਵੱਡੀ ਜਿਹੜੀ ਪ੍ਰੋਬਲਮ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਦੇਖੋ ਵੀ, ਹਾਂਜੀ ਬਿਲਕੁਲ ਖਤਰੇ ਵਾਲੀ ਗੱਲ ਆ। ਕਹਿੰਦੇ ਵੀ US ਐਵੀਗੇਸ਼ਨ ਦੇ ਰੈਗੂਲੇਟਰ ਤੇ FAA ਨੇ 14 ਜਨਵਰੀ ਨੂੰ ਮੀਟਿੰਗ ਵੀ ਕੀਤੀ ਸੀ। ਉਹਨਾਂ ਨੇ ਇਹ ਦੱਸਿਆ ਵੀ ਜਿਹੜੀ 5G ਇੰਟਰਫੀਅਰੈਂਸ ਆ ਏਅਰਕ੍ਰਾਫਟ ਦੇ ਰੇਡੀਓ ਅਲਟੀਮੀਟਰ ਦੇ ਵਿੱਚ, ਉਹਦੇ ਨਾਲ ਕੀ ਹੁੰਦਾ ਵੀ ਬ੍ਰੇਕਿੰਗ ਸਿਸਟਮ ਤੇ ਪ੍ਰੋਬਲਮ ਆਉਂਦੀ ਹੈ ਇੰਜਨ ਤੇ ਲੈਂਡਿੰਗ ਮੋਡ ਦੇ ਵਿੱਚ ਨਹੀਂ ਜਾ ਸਕਦਾ ਪਲੇਨ। ਸੋ ਜਿਹਦੇ ਕਰਕੇ ਏਅਰਕ੍ਰਾਫਟ ਰਨਵੇ ਦੇ ਉੱਤੇ ਸਟਾਪ ਨਹੀਂ ਹੋ ਸਕਦਾ। ਸੋ 3 ਕੈਰੀਅਰ ਅਮਰੀਕਨ ਏਅਰਲਾਈਨ, ਡੈਲਟਾ ਤੇ ਏਅਰ ਇੰਡੀਆ ਡਾਇਰੈਕਟ ਫਲਾਈਟਸ ਇੰਡੀਆ ਤੇ USA ਦੇ ਵਿੱਚ ਚੱਲਦੀਆਂ ਇਹਨਾਂ ਦੀਆਂ, ਤੇ ਤਿੰਨਾਂ ਨੇ ਇਹ ਕਹਿ ਦਿੱਤਾ ਵੀ ਅਸੀਂ ਫਲਾਈਟਸ
ਨਹੀਂ ਜਾਣੀਆਂ। ਏਅਰ ਇੰਡੀਆ ਨੇ ਟਵਿੱਟਰ ਦੇ ਉੱਤੇ ਦੱਸਿਆ ਹੈਗਾ 8 ਫਲਾਈਟਾਂ ਉਹਨਾਂ ਦੀਆਂ ਅੱਜ ਆਉਣੀਆਂ ਸੀਆਂ ਇੰਡੀਆ ਤੋਂ, ਇੰਡੀਆ ਟੂ ਯੂਐਸ ਫਲਾਈਟਸ, ਅਤੇ 5G ਕਮਿਊਨੀਕੇਸ਼ਨ ਕਰਕੇ ਉਹਨਾਂ ਨੇ ਸਾਰੀਆਂ ਫਲਾਈਟਸ ਬੰਦ ਕਰ ਦਿੱਤੀਆਂ ਆ। ਦਿੱਲੀ ਤੋਂ ਨਿਊਯਾਰਕ, ਨਿਊਯਾਰਕ ਤੋਂ ਦਿੱਲੀ, ਦਿੱਲੀ ਤੋਂ ਸ਼ਿਕਾਗੋ, ਸ਼ਿਕਾਗੋ ਤੋਂ ਦਿੱਲੀ, ਦਿੱਲੀ ਤੋਂ ਸੈਨ ਫਰਾਂਸਿਸਕੋ, ਅਤੇ ਸੈਨ ਫਰਾਂਸਿਸਕੋ ਤੋਂ ਦਿੱਲੀ, ਦਿੱਲੀ ਟੂ ਨਿਊਯਾਰਕ, ਅਤੇ ਨਿਊਯਾਰਕ ਟੂ ਦਿੱਲੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਹਾਡੇ ਭੈਣ ਭਰਾ ਇੰਡੀਆ ਦੇ ਵਿੱਚ ਇੱਧਰ ਨੂੰ ਆਉਣ ਨੂੰ ਆ ਰਹੇ ਆ, ਜਾਂ ਇੱਥੇ ਵਾਲੇ ਜਾ ਰਹੇ ਆ ਅਤੇ ਫਲਾਈਟਾਂ ਕੈਂਸਲ ਹੋਈਆਂ, ਫਿਰ ਏਅਰਪੋਰਟ 'ਤੇ ਜਾ ਕੇ ਖਰਾਬੀ ਹੋਊਗੀ, ਮੇਕ ਸ਼ੋਰ ਕਰ ਲਿਓ। ਸੋ ਮੇਜਰ ਏਅਰਲਾਈਨਸ ਅੱਜ ਸ਼ਟ ਡਾਊਨ ਹੋਈਆਂ ਹੈਗੀਆਂ, ਜਿਹੜੀਆਂ ਅਮਰੀਕਾ ਤੋਂ ਇੰਡੀਆ ਨੂੰ ਜਾਂਦੀਆਂ ਹੈਗੀਆਂ। ਜੀ, ਕਹਿੰਦੇ ਵੀ ਇਸ ਦੇ ਨਾਲ-ਨਾਲ ਇਹ ਪੋਲੀਟੀਕਲ ਫਾਈਟ ਵੀ ਜਿਹੜੀ ਉਹ ਬਣ ਜਾਣੀ ਹੈਗੀ ਆ। ਸੋ ਜਿੱਦਾਂ ਤੁਸੀਂ ਦੱਸਿਆ ਐਮੀਰੇਟਸ, ਏਅਰ ਇੰਡੀਆ, ਆਲ ਨਿਪੋਨ ਏਅਰਵੇਜ਼ ANA ਜਿਹਨੂੰ ਕਹਿੰਦੇ ਆ, ਜਾਪਾਨ ਏਅਰਲਾਈਨਸ, ਲੁਫਥਾਂਸਾ ਤੇ ਬ੍ਰਿਟਿਸ਼ ਏਅਰਵੇਜ਼, ਇਹਨਾਂ ਸਾਰਿਆਂ ਏਅਰਲਾਈਨਸ ਨੇ ਜਿਹੜੀਆਂ ਆਪਣੀਆਂ ਫਲਾਈਟਸ ਆ ਉਸ ਦੇ ਵਿੱਚ ਚੇਂਜਿਸ ਕੀਤੀਆਂ। ਇਹ ਨਹੀਂ ਆ ਵੀ ਸਾਰੀਆਂ ਫਲਾਈਟਸ ਹੀ ਜਿਹੜੀਆਂ ਉਹ ਕੈਂਸਲ ਹੋਈਆਂ ਆ, ਪਰ ਕਾਫੀ ਜਿਹੜੀਆਂ ਫਲਾਈਟਸ ਦੇ ਵਿੱਚ ਫ਼ਰਕ ਪਊਗਾ। ਐਮੀਰੇਟਸ ਨੇ ਤਾਂ ਜਿਹੜੇ 9 US ਏਅਰਪੋਰਟਸ ਹੈਗੇ ਆ, ਉਧਰੋਂ ਆ ਰਹੀਆਂ ਜਿੰਨੀਆਂ ਸਸਪੈਂਡ ਕਰ ਦਿੱਤੀਆਂ ਉੱਥੋਂ ਦੀਆਂ ਸਾਰੀਆਂ ਫਲਾਈਟਸ, ਬੋਸਟਨ, ਸ਼ਿਕਾਗੋ, ਡੈਲਸ, ਫੋਰਟ ਵਰਥ, ਇੰਟਰਕੌਂਟੀਨੈਂਟਲ, ਜਾਰਜ ਬੁਸ਼ ਇੰਟਰਕੌਂਟੀਨੈਂਟਲ, ਹਿਊਸਟਨ, ਮਿਆਮੀ, ਨਿਊਯਾਰਕ, ਔਰਲੈਂਡੋ, ਸੈਨ ਫਰਾਂਸਿਸਕੋ ਤੇ ਸਿਆਟਲ। ਤੇ ਕਹਿੰਦੇ ਵੀ ਉਹਨਾਂ ਨੇ ਉੱਦਾਂ ਹੀ ਕਿਹਾ ਵੀ ਜਿਹੜਾ JFK ਆ ਨਿਊਯਾਰਕ ਦਾ, ਤੇ ਲਾਸ ਐਂਜਲਸ ਤੇ ਵਾਸ਼ਿੰਗਟਨ ਡਿਊਲਸ ਆ, ਉਸ ਨੂੰ ਜਿਹੜਾ ਫਲਾਈ ਕਰਦੇ ਜਿਹੜੇ ਉਹ ਰਹਿਣਗੇ। ਸੋ ਇਹ ਵੀ ਹਰਜੋਤ ਸਿੰਘ ਜੀ ਗੱਲ ਸਮਝ ਨਹੀਂ ਆ ਰਹੀ, ਕਈਆਂ ਤੇ ਚਲਾ ਰਹੇ ਆ, ਕਈਆਂ ਤੇ ਬੰਦ ਕਰ ਰਹੇ ਆ। 5G ਪੂਰੀ ਤਰ੍ਹਾਂ ਕਈ ਥਾਵਾਂ ਦੇ ਉੱਤੇ ਆ ਚੁੱਕਾ, ਕਈਆਂ ਤੇ ਜਿਹੜਾ ਉਹ ਆਉਣਾ ਅਜੇ ਬਾਕੀ ਆ। ਕਿਤੇ ਇਹ ਨਾ ਹੋਵੇ ਵੀ 5G ਦੀ ਆੜ ਦੇ ਵਿੱਚ ਇਹਨਾਂ ਦਾ ਆਲਰੇਡੀ ਜਿਹੜਾ ਕੰਮ ਖਰਾਬ ਚੱਲ ਰਿਹਾ ਸੀਗਾ, ਵੀ ਉਸ ਨੂੰ ਵੀ ਜਿਹੜਾ ਉਹ ਅੰਡਰ ਦਾ ਰਗ ਜਿਹੜਾ ਉਹ ਕਰਨ ਦੀ ਕੋਸ਼ਿਸ਼ ਜਿਹੜੀ ਉਹ ਹੋ ਰਹੀ ਹੋਵੇ। ਸੋ ਜੀ। ਪਰ ਇਹ ਆ ਵੀ ਇੱਕ ਡਿਫਰੈਂਟ ਨਵਾਂ ਹੀ ਜਿਹੜਾ ਆ ਰੌਲਾ ਰੱਪਾ, ਕਰੋਨਾ ਕਰਕੇ ਤਾਂ ਆਪਾਂ ਦੇਖਿਆ ਸੀਗਾ ਫਲਾਈਟਾਂ ਕੈਂਸਲ, ਉਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਮੁਲਾਜ਼ਮ ਆ ਉਹਨਾਂ ਨੂੰ ਹੋ ਗਿਆ ਤਾਂ ਬੰਦ ਕਰਤੀਆਂ। ਹੁਣ 5G ਦੇ ਕਰਕੇ ਇੱਕ ਨਵੀਂ ਜਿਹੜੀ ਸਮੱਸਿਆ ਆ ਰਹੀ ਆ। ਆਲਰੇਡੀ 5G ਦੀਆਂ ਇੰਨੀਆਂ ਕਨਸਪੀਰੇਸੀ ਥਿਊਰੀਜ਼ ਜਿਹੜੀਆਂ ਆਪਾਂ ਨੂੰ ਦੇਖਣ ਨੂੰ, ਸੁਣਨ ਨੂੰ ਜਿਹੜੀਆਂ ਉਹ ਮਿਲਦੀਆਂ ਹੈਗੀਆਂ ਆ, ਤੇ ਹੁਣ ਏਅਰਲਾਈਨ ਇੰਡਸਟਰੀ ਦੇ ਉੱਤੇ ਜਿਹੜਾ ਇਸ ਦੀ ਮਾਰ ਆ ਉਹ ਪੈ ਰਹੀ ਹੈਗੀ ਆ। ਜੀ ਬਿਲਕੁਲ। ਸੋ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਇੰਡੀਆ ਨੂੰ ਜਿਹੜੀਆਂ ਡਾਇਰੈਕਟ ਫਲਾਈਟਸ ਅਮਰੀਕਾ ਤੋਂ ਜਾਂਦੀਆਂ ਆ, 3 ਕੈਰੀਅਰ ਹੈਗੇ, ਅਮਰੀਕਨ ਏਅਰਲਾਈਨ, ਡੈਲਟਾ ਏਅਰਲਾਈਨ ਅਤੇ ਏਅਰ ਇੰਡੀਆ। ਤਿੰਨਾਂ ਨੇ ਅੱਜ ਫਲਾਈਟਾਂ ਬੰਦ ਕਰ ਦਿੱਤੀਆਂ। ਏਅਰ ਇੰਡੀਆ ਨੇ 8 ਫਲਾਈਟਾਂ ਅੱਜ ਜਿਹੜੀਆਂ ਆਉਣੀਆਂ ਅਤੇ ਜਾਣੀਆਂ ਸੀਆਂ ਉਹ ਕੈਂਸਲ ਕੀਤੀਆਂ ਹੈਗੀਆਂ। ਸੋ ਇੱਕ ਵਾਰੀ ਫੇਰ ਆਪਣੇ ਸਾਰੇ ਜਿਹੜੇ ਕੋਈ ਜਾ ਰਿਹਾ ਜਾਂ ਦੋਸਤ ਮਿੱਤਰ ਹੈਗੇ ਆ, ਕਿਸੇ ਨੇ ਜਾਣਾ, ਉਹਨਾਂ ਨੂੰ ਮੇਕ ਸ਼ੋਰ ਕਰਕੇ ਦੱਸ ਦਿਓ ਏਅਰਪੋਰਟ 'ਤੇ ਜਾ ਕੇ ਉਹ ਖਰਾਬ ਨਾ ਹੋਣ। ਜੀ, ਬਿਲਕੁਲ। ਆਪਣੀ ਏਅਰਲਾਈਨ ਦੇ ਨਾਲ ਜਿਹੜਾ ਕਨਫਰਮ ਕਰ ਲਓ, ਆਪਣੀ ਫਲਾਈਟ ਦਾ ਜਿਹੜਾ ਉਹ ਮੇਕ ਸ਼ੋਰ ਕਰ ਲਓ ਵੀ ਉਹ ਹੈਗਾ ਆ ਕਿ ਨਹੀਂ ਹੈਗਾ। ਕੱਲ੍ਹ ਸ਼ਾਮ ਨੂੰ ਹੀ ਜਿਹੜਾ ਹਰਜੋਤ ਸਿੰਘ ਜੀ ਇਹ ਜਿਹੜੀ ਵਰਾਈਜ਼ਨ ਤੇ AT&T ਨੇ ਜਿਹੜਾ ਉਹ ਕਿਹਾ ਸੀਗਾ ਵੀ ਅਸੀਂ ਜਿਹੜੀ ਇਹ 5G ਦਾ ਰੋਲ ਆਊਟ ਆ ਉਸ ਨੂੰ ਹੁਣ ਡਿਲੇ ਜਿਹੜਾ ਉਹ ਕਰਾਂਗੇ, ਜਾਂ ਜਿਹੜੀਆਂ ਏਅਰਪੋਰਟਸ ਦੇ ਨਜ਼ਦੀਕ 5G ਵਾਲੇ ਜਿਹੜੇ ਉਹਨਾਂ ਨੇ ਟਾਵਰ ਲਾਉਣੇ ਆ, ਉਹ ਘੱਟ ਪਾਵਰ ਵਾਲੇ ਜਿਹੜੇ ਉਹ ਹੋਣਗੇ, ਘੱਟ ਜਿਹੜੀ ਉਹ ਪਾਵਰ ਜਿਹੜੀ ਉਹ ਯੂਜ਼ ਕਰਨਗੇ, ਤਾਂ ਜੋ ਇਹਨਾਂ ਦੀਆਂ ਏਅਰਲਾਈਨਸ ਦੀ ਏਵੀਏਸ਼ਨ ਇੰਡਸਟਰੀ ਦੇ ਉੱਤੇ ਜਿਹੜਾ ਉਹ ਮਾੜਾ ਇਫੈਕਟ ਨਾ ਪਵੇ। ਸੋ ਪਰ ਅਜੇ ਹਾਲ ਦੀ ਘੜੀ ਇੱਦਾਂ ਲੱਗ ਰਿਹਾ ਵੀ ਇਹ ਗੁੱਥਮ-ਗੁੱਥਾ ਜਿਹੜੇ ਆਪਸ ਦੇ ਵਿੱਚ ਹੋ ਰਹੇ ਆ, ਕੌਣ ਕਿੰਨੀ ਪਾਵਰ ਦੇ ਉੱਤੇ ਮੰਨੂਗਾ, ਕਿੱਦਾਂ ਹੋਊਗਾ, ਇਸ ਦੇ ਉੱਤੇ ਜਿਹੜਾ ਉਹ ਦੇਖਣ ਵਾਲੀ ਗੱਲ ਆ। ਓਬਵੀਅਸਲੀ ਜੇ ਕੋਈ ਇਸ ਦੇ ਨਾਲ ਟੈਨਸ਼ਨ ਨਾਲ ਫਿਕਰ ਪੈਂਦਾ ਆ ਵੀ ਜਹਾਜ਼ ਕਰੈਸ਼ ਹੋ ਸਕਦੇ ਆ, ਜਾਂ ਜਿੱਦਾਂ ਤੁਸੀਂ ਦੱਸਿਆ ਵੀ ਲੈਂਡਿੰਗ ਗੇਅਰ ਜਿਹੜਾ ਉਹ ਨਾ ਖੁੱਲੇ ਤਾਂ ਉਹ ਪ੍ਰੋਬਲਮ ਆਊਗੀ, ਤਾਂ ਉਹਦੇ ਨਾਲ ਤਾਂ ਜਿਹੜਾ ਆ ਉਸ ਚੀਜ਼ ਨੂੰ ਜਿਹੜਾ ਬਚਾਅ ਦੇ ਵਿੱਚ ਹੀ ਕਰਨਾ ਚਾਹੀਦਾ ਆ। ਪਰ ਹੈਰਾਨੀ ਦੀ ਗੱਲ ਜਿਹੜੀ ਹਰਜੋਤ ਸਿੰਘ ਜੀ ਇਹ ਆ ਵੀ ਇਹ ਪਿਛਲੇ ਕਿੰਨੇ ਸਾਲਾਂ ਤੋਂ ਇਸ ਦਾ ਟੈਸਟਿੰਗ ਜਾਂ ਉਹ ਸਾਰਾ ਕੁਛ ਹੋ ਰਿਹਾ ਆ, ਇਹ ਉਦੋਂ ਕਿਉਂ ਨਹੀਂ ਇਹਨਾਂ ਨੂੰ ਇਸ ਚੀਜ਼ ਦਾ ਜਿਹੜਾ ਉਹ ਪਤਾ ਲੱਗਾ ਵੀ ਇਹ 5G ਦੇ ਜਿਹੜੀਆਂ ਇਹ ਤਰੰਗਾਂ ਆ, ਉਸ ਦੇ ਨਾਲ ਏਵੀਏਸ਼ਨ ਇੰਡਸਟਰੀ ਦੇ ਉੱਤੇ ਇੰਨਾ ਜਿਹੜਾ ਉਹ ਮਾੜਾ ਅਸਰ ਜੀ। ਜਿਹੜਾ ਉਹ ਹੋ ਸਕਦਾ ਹੈਗਾ ਆ। ਜੀ, ਸੋ ਬਿਲਕੁਲ। ਪਰ ਬਹੁਤ ਸਾਰੇ ਐਕਸਪਰਟ, ਅੱਜ ਮੈਂ ਇੱਕ ਇੰਟਰਵਿਊ ਸੁਣਦਾ ਸੀ ਸੈਰਾਕੂਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ, ਉਹ ਕਹਿੰਦੇ ਵੀ ਟੋਟਲੀ ਬੈਂਡ ਬਹੁਤ ਦੂਰ 'ਤੇ ਆ, ਇਹਦਾ ਕੋਈ ਅਸਰ ਨਹੀਂ ਹੋਣਾ ਚਾਹੀਦਾ, ਦੇਖੋ ਪਰ ਏਅਰਲਾਈਨ ਇੰਡਸਟਰੀ ਜਿਹੜੀ ਆ ਉਹ ਫਿਕਰਮੰਦ ਹੈਗੀ ਆ।
ਬਿਲਕੁਲ, ਮੈਨੂੰ ਤਾਂ ਲੱਗਦਾ ਵੀ ਇਹ ਪੈਸੇ-ਪੂਸੇ ਦੀ ਡਿਮਾਂਡ ਇਹਨਾਂ ਨੇ ਕਰਨੀ ਆ ਵੀ ਸਾਨੂੰ ਕੁਛ ਦਿਓ ਜੀ, ਅਸੀਂ ਆਪਣੇ ਚੇਂਜ ਕਰਨੇ ਆ ਤੇ ਘਾਟਾ ਇਹਨਾਂ ਨੂੰ ਚਲੋ ਅਸੀਂ ਮੰਨਦੇ ਆ ਵੀ ਘਾਟਾ ਜਿਹੜਾ ਪਿਆ, ਪਰ ਇੰਨੇ ਸਾਲਾਂ ਦੇ ਵਿੱਚ ਇਹਨਾਂ ਨੇ ਪੈਸੇ ਵੀ ਬਹੁਤ ਜਿਹੜੇ ਉਹ ਬਣਾਏ ਆ, ਬਹੁਤ ਕਮਾਈਆਂ ਜਿਹੜੀਆਂ ਉਹ ਕੀਤੀਆਂ ਆ। ਸੋ ਇਹ ਏਦਾਂ ਲੱਗ ਰਿਹਾ ਵੀ ਅੰਦਰ ਖਾਤੇ ਪੈਸੇ ਹਥਿਆਉਣ ਦੀ ਜਿਹੜਾ ਕਿਤੇ ਨਾ ਕਿਤੇ ਕੋਈ ਚਾਲ ਵੀ ਜਿਹੜੀ ਹੋ ਸਕਦੀ। ਜੀ। ਕੋਈ ਪੁਸ਼ਟ ਨਹੀਂ ਹੈ, ਮੈਂ ਕਹਿੰਦਾ ਇਹ ਇੱਕ ਕਿਆਸ ਰਾਈ ਜਿਹੜੀ ਆ ਉਹ ਦੂਜੀ ਗੱਲ ਇਹ ਆ ਵੀ ਰਾਜਗੁਰਵੀਰ ਸਿੰਘ ਜੀ, 에ਅਰਲਾਈਨ ਦੀਆਂ ਫਲਾਈਟ ਦੀਆਂ ਜਿਹੜੀਆਂ ਟਿਕਟਾਂ ਆ ਉਹ ਤਾਂ ਅੱਗੇ ਬਹੁਤ ਮਹਿੰਗੀਆਂ ਸੀਆਂ ਅੱਗ ਤੇ ਲੱਗੀ ਹੁਣ ਪਈ ਆ। ਹੁਣ ਬਿਲਕੁਲ। ਕੈਂਸਲ ਹੋ ਕੇ ਤਾਂ ਹੋਰ ਵੀ ਜ਼ਿਆਦਾ ਬਹੁਤ ਮਹਿੰਗੀਆਂ ਹੋ ਗਈਆਂ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਕੱਲ੍ਹ ਐਲਾਨ ਕੀਤਾ ਸੀਗਾ ਵੀ ਉਹਨਾਂ ਨੇ 500 ਮਿਲੀਅਨ ਕੋਵਿਡ ਐਟ ਹੋਮ ਟੈਸਟ ਜਿਹੜੇ ਆ ਉਹ ਡਿਸਟ੍ਰੀਬਿਊਟ ਕਰਨੇ ਆ ਤੇ ਹੁਣ ਅਗਲੇ ਕਹਿੰਦੇ ਆ ਵੀ ਹਫ਼ਤੇ ਦੇ ਵਿੱਚ ਮੇਬੀ ਇੱਕ ਨਵੀਂ ਵੈਬਸਾਈਟ ਹੋਰ ਤਿਆਰ ਕਰਨ ਜਾ ਰਿਹਾ ਜਿਸ ਦੇ ਵਿੱਚ 400 ਮਿਲੀਅਨ N95 ਮਾਸਕ ਲੋਕਾਂ ਨੂੰ ਜਿਹੜੇ ਉਹ ਫ੍ਰੀ ਦੇ ਵਿੱਚ ਜਿਹੜੇ ਉਹ ਵੰਡਣ ਜਾ ਰਹੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹੁਣ ਫੈਸਲਾ ਲਿਆ ਆ। ਪਿਛਲੇ 2 ਕੁ ਵੀਕ ਪਹਿਲਾਂ ਇਹਨਾਂ ਨੇ ਓਮੀਕਰੋਨ ਦੀ ਸਰਜ ਨੂੰ ਦੇਖਦੇ ਹੋਏ ਇਹ ਫੈਸਲੇ ਲਏ ਸੀ, ਪਰ ਏਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਇਹ ਸਾਰਾ ਕੁਛ ਕਰਨ ਦੇ ਵਿੱਚ ਕਾਫ਼ੀ ਦੇਰੀ ਜਿਹੜੀ ਹੈ ਇਹਨਾਂ ਨੇ ਕਰ ਦਿੱਤੀ, ਬੜੀ ਦੇਰੀ ਕਰਦੀ ਆਤੇ ਇਹ ਗੱਲ ਜਿਹੜੀ ਉਹ ਕਿਤੇ ਨਾ ਬਣ ਜਾਵੇ ਕਿਉਂਕਿ ਹੁਣ ਜਿਹੜੀ ਪੀਕ ਆ ਉਹ ਸ਼ਾਇਦ ਜਦੋਂ ਤੱਕ ਲੋਕਾਂ ਤੱਕ ਪਹੁੰਚਣੀ ਆ ਪੀਕ ਜਿਹੜੀ ਉਹ ਹੌਲੀ-ਹੌਲੀ ਘਟਣੀ ਜਿਹੜੀ ਉਹ ਸ਼ੁਰੂ ਹੋ ਜਾਊਗੀ ਓਮੀਕਰੋਨ ਦੀ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅੱਜ ਇਹ ਜਿਹੜਾ ਆ ਉਹ ਐਲਾਨ ਕੀਤਾ ਹੈ ਵਾਈਟ ਹਾਊਸ ਦੇ ਅਧਿਕਾਰੀ ਨੇ ਵੀ ਅਗਲੇ ਵੀਕ ਤੋਂ ਸਾਰੇ ਅਮਰੀਕਨਸ ਆ ਉਹਨਾਂ ਨੂੰ 400 ਮਿਲੀਅਨ ਜਿਹੜੇ N95 ਮਾਸਕ ਆ ਉਹ ਜਿਹੜੇ ਖਰੀਦੇ ਆ ਐਡਮਿਨਿਸਟ੍ਰੇਸ਼ਨ ਨੇ ਉਹ ਜਿਹੜੇ ਉਹ ਵੰਡੇ ਜਾਣਗੇ ਫ੍ਰੀ ਦੇ ਵਿੱਚ ਤਾਂ ਜੋ ਜਿਹੜੀ ਕੋਵਿਡ-19 ਦੀ ਜਿਹੜੀ ਸਰਜ ਆ ਉਸ ਨੂੰ ਕੰਟਰੋਲ ਜੀ। ਕੀਤਾ ਜਾ ਸਕੇ। ਸੋ ਬਿਲਕੁਲ ਯੂਐਸ ਸੈਂਟਰ ਆਫ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਐਡਵਾਈਜ਼ ਕੀਤਾ ਵੈਲ ਫਿਟਿੰਗ ਰੈਸਪੀਰੇਟਰਸ ਜਿਹੜੇ ਆ ਅਪਰੂਵ ਹੋਏ ਹੈਗੇ ਨੈਸ਼ਨਲ ਇੰਸਟੀਚਿਊਟ ਆਫ ਆਕੂਪੇਸ਼ਨਲ ਸੇਫਟੀ ਤੇ ਹੈਲਥ ਵੱਲੋਂ ਉਹ ਪ੍ਰੋਵਾਈਡ ਕੀਤੇ ਜਾਣਗੇ। 750 ਮਿਲੀਅਨ ਸਟੋਰ ਕੀਤਾ ਹੋਇਆ ਯੂਐਸ ਸਟ੍ਰੈਟਜਿਕ ਨੈਸ਼ਨਲ ਸਟਾਕ ਪਾਈਲ ਦੇ ਵਿੱਚ, ਜਿਹਦੇ ਵਿੱਚੋਂ 400 ਮਿਲੀਅਨ ਇਹ ਜਿਹੜਾ N95 ਮਾਸਕ ਹੈਗੇ ਆ ਉਹ ਪਬਲਿਕ ਨੂੰ ਫ੍ਰੀ ਰਿਲੀਜ਼ ਕੀਤੇ ਜਾਣੇ ਆ। ਇਹ ਗੱਲ ਬਿਲਕੁਲ ਤੁਹਾਡੀ ਸਹੀ ਆ ਵੀ ਇਹਨਾਂ ਨੇ ਡਿਲੇ ਕੀਤਾ ਆ, ਨਹੀਂ ਤਾਂ ਪਹਿਲਾਂ ਜ਼ਿਆਦਾ ਹੋਰ ਕੰਟਰੋਲ ਹੋ ਸਕਦਾ ਸੀ ਕਿਉਂਕਿ ਓਮੀਕਰੋਨ ਹੁਣ ਈਵਨ ਦੋ ਆਪਾਂ ਦੇਖਿਆ ਵੀ ਉਹਦਾ ਅਸਰ ਘੱਟ ਆ ਪਰ ਫੈਲਿਆ ਬਹੁਤ ਜ਼ਿਆਦਾ ਆ, ਬਹੁਤ ਜ਼ਿਆਦਾ ਪਰਿਵਾਰਾਂ ਦੇ ਪਰਿਵਾਰ ਇਹਦੇ ਨਾਲ ਬਿਮਾਰ ਹੋਏ ਪੀੜਤ ਨੇ। ਪਏ ਆ। ਜੀ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਜੈਨ ਸਾਕੀ ਨੇ ਇਹ ਅੱਜ ਕਨਫਰਮ ਕੀਤਾ ਆ। ਗਵਰਨਮੈਂਟ ਦਾ ਜਿਹੜਾ ਵੈਬਸਾਈਟ ਆ ਵੀ ਉੱਥੋਂ ਤੁਸੀਂ ਫ੍ਰੀ ਟੈਸਟ ਵੀ ਆਰਡਰ ਕਰ ਸਕਦੇ ਆ। ਉਹ ਆਪਾਂ ਕੱਲ੍ਹ ਵੀ ਦੱਸਿਆ ਸੀਗਾ ਵੀ ਜਿਨ੍ਹਾਂ ਨੇ ਘਰ ਦੇ ਵਿੱਚ ਟੈਸਟ ਆਰਡਰ ਕਰਨੇ ਆ ਉਹ ਤੁਸੀਂ ਆਰਡਰ ਕਰ ਸਕਦੇ ਹੋ। ਜੀ, ਬਿਲਕੁਲ ਉਹ ਵੈਬਸਾਈਟ ਉਹੀ ਹੈ ਜੀ ਕੋਵਿਡ ਟੈਸਟ usps.com/covid ਟੈਸਟ ਦੇ ਉੱਤੇ ਜਾ ਕੇ ਤੁਸੀਂ ਆਰਡਰ ਕਰ ਸਕਦੇ ਆਪਣਾ ਨਾਮ ਤੇ ਉਹ ਤੁਸੀਂ ਈਮੇਲ ਐਡਰੈਸ ਤੇ ਆਪਣਾ ਐਡਰੈਸ ਭਰਨਾ ਆ। ਉਸ ਐਡਰੈਸ ਦੇ ਉੱਤੇ 4 ਜਿਹੜੇ ਆ ਉਹ ਤੁਹਾਨੂੰ ਫ੍ਰੀ ਦੇ ਵਿੱਚ ਮਿਲ ਜਾਣਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਯੂਕਰੇਨ ਦੇ ਵਿੱਚ ਜਿਹੜੇ ਆਪਣੇ ਸੈਕਟਰੀ ਆਫ ਸਟੇਟ ਆ ਉੱਥੇ ਯੂਰਪ ਦੇ ਦੌਰੇ ਦੇ ਉੱਤੇ ਗਏ ਹੋਏ ਆ। ਬਲਿੰਕਨ ਐਂਟਨੀ ਬਲਿੰਕਨ ਆ ਉਹਨਾਂ ਨੇ ਯੂਕਰੇਨ ਨੂੰ ਭਰੋਸਾ ਦਿਵਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਵੀ ਰੂਸ ਜਿਹੜਾ ਉਹ ਹਮਲਾ ਨਾ ਕਰੇ ਇਸ ਦੇ ਲਈ ਉਹ ਪੂਰੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਆਪਣੇ ਰੂਸੀ ਕਾਊਂਟਰਪਾਰਟ ਉੱਥੋਂ ਦੇ ਜਿਹੜੇ ਫੋਰਨ ਮਿਨਿਸਟਰ ਲੈਵਰੋਵ ਉਹਨਾਂ ਦੇ ਨਾਲ ਆਉਂਦੇ ਜਿਹੜੇ ਆ ਸ਼ੁੱਕਰਵਾਰ ਨੂੰ ਐਂਟਨੀ ਬਲਿੰਕਨ ਆ ਉਹਨਾਂ ਦੀ ਮੁਲਾਕਾਤ ਜਿਹੜੀ ਉਹ ਹੋਣੀ ਆ। ਇੱਧਰ ਡੋਮੈਸਟਿਕ ਤੌਰ ਦੇ ਉੱਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ GOP ਜਿਹੜੇ ਸੈਨੇਟਰਸ ਆ ਉਹਨਾਂ ਨੇ ਦਬਾਅ ਪਾਉਣਾ ਸ਼ੁਰੂ ਕੀਤਾ ਆ। ਉਹ ਕਹਿੰਦੇ ਵੀ ਰੂਸ ਦੇ ਉੱਤੇ ਸਖਤ ਐਕਸ਼ਨ ਜਿਹੜਾ ਉਹ ਤੁਸੀਂ ਲਓ ਤਾਂ ਜੋ ਉਹ ਯੂਕਰੇਨ ਨੂੰ ਇਨਵੇਡ ਕਰਨ ਤੋਂ ਜਿਹੜਾ ਉਹ ਰੋਕਿਆ ਜਾ ਸਕੇ। ਸੋ ਡਿਪਲੋਮੇਸੀ ਜਿਹੜੀ ਆ ਉਹ ਤਾਂ ਕਹਿੰਦੀ ਆ ਵੀ ਉਹ ਚੱਲਦੀ ਆ ਰਹੀ ਆ ਲੰਮੇ ਸਮੇਂ ਤੋਂ ਤੇ ਜਿਹੜੇ ਐਂਟਨੀ ਬਲਿੰਕਨ ਆ ਇੰਨੇ ਜੇ ਕਹਿ ਸਕਦੇ ਆ ਵੀ ਖਤਰਨਾਕ ਸਥਿਤੀ ਦੇ ਦਰਮਿਆਨ ਵੀ ਜਿਹੜੇ ਉਹ ਯੂਕਰੇਨ ਦੇ ਵਿੱਚ ਜਾ ਕੇ ਉਹਨਾਂ ਨੂੰ ਉੱਥੇ ਮਿਲਣਗੇ। ਇਹ ਇੱਕ ਉਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਡਿਪਲੋਮੇਸੀ ਦਾ ਰਾਹ ਜਿਹੜਾ ਉਹ ਬੰਦ ਨਹੀਂ ਜਿਹੜਾ ਉਹ ਕਰਨਾ ਚਾਹੁੰਦੇ। ਪਰ ਚਲੋ ਦੇਖੋ ਕੀ ਬਣਦਾ ਹੈ ਵੀ ਰੂਸ ਵਾਲੇ ਐਕਚੁਅਲ 'ਚ ਡਿਪਲੋਮੇਸੀ ਦੇ ਕਿਸੇ ਪਾਸੇ ਨੂੰ ਕਰਦੇ ਵੀ ਆ ਜਾਂ ਨਹੀਂ, ਉਹਨਾਂ ਨੂੰ ਕੋਈ ਬਾਂਹ ਫੜਾਉਂਦੇ ਆ ਉਸ ਪਾਸੇ ਜਾਂ ਨਹੀਂ। ਪਰ ਹਾਲ ਦੀ ਘੜੀ ਕਾਫੀ ਜਿਹੜੀ ਆ ਉਹ ਮੁਸ਼ਕਲਾਂ ਜਿਹੜੀਆਂ ਉਹ ਵੱਧ ਸਕਦੀਆਂ ਨੇ। ਕ੍ਰੈਮਲਿਨ ਨੇ ਜਿਹੜਾ ਉਹ ਕਿਹਾ ਆ ਵੀ ਕਹਿੰਦੇ ਵੀ ਜੇ ਯੂਕਰੇਨ ਨੂੰ ਹਥਿਆਰ ਸਪਲਾਈ ਕੀਤੇ ਗਏ ਤਾਂ ਉਹਦੇ ਨਾਲ ਹੋਰ ਟੈਨਸ਼ਨ ਜਿਹੜੀ ਉਹ ਵੱਧ ਸਕਦੀ ਆ। ਜੀ, CIA ਦੇ ਡਾਇਰੈਕਟਰ ਵਿਲੀਅਮ ਬਰਨਸ ਪਿਛਲੇ ਬੁੱਧਵਾਰ ਉੱਥੇ ਵਿਜ਼ਿਟ ਕਰਨ ਗਏ ਸੀ ਯੂਕਰੇਨੀਅਨ ਕਾਊਂਟਰਪਾਰਟ ਦੇ ਨਾਲ
ਤੇ ਅੱਜ ਟੋਨੀ ਬਲਿੰਕਨ ਉੱਥੇ ਪਹੁੰਚੇ ਹੋਏ ਆ। ਇਕੱਲੇ ਪਹੁੰਚੇ ਹੋਏ ਨਹੀਂ, USA ਨੇ $200 ਮਿਲੀਅਨ ਦੀ ਅਸਿਸਟੈਂਸ ਜਿਹੜੀ ਆ ਉਹਨਾਂ ਦੇ ਡਿਫੈਂਸਿਵ ਮਿਲਟਰੀ ਏਡ ਦਿੱਤੀ ਹੈਗੀ ਆ ਯੂਕਰੇਨ ਨੂੰ, ਇਨ ਕੇਸ ਜਿਹੜਾ ਰਸ਼ੀਆ ਉਹਦੇ ਵਿੱਚ ਇਨਵੇਟ ਕਰਦਾ ਹੈਗਾ। ਸੋ ਹੁਣ $200 ਮਿਲੀਅਨ US ਗਵਰਨਮੈਂਟ ਵੱਲੋਂ ਦਿੱਤਾ ਗਿਆ ਆ। ਸੋ ਰਸ਼ੀਆ ਵਾਲੇ ਤਾਂ ਤੱਤੇ ਹੋਣੇ ਹੀ ਆ। ਸਿਚੁਏਸ਼ਨ ਕਾਫੀ ਜਿਹੜੀ ਉੱਥੇ ਖਤਰਨਾਕ ਬਣੀ ਹੋਈ ਆ ਯੂਕਰੇਨ ਤੇ ਰਸ਼ੀਆ ਦੇ ਵਿਚਾਲੇ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੇ ਸੈਨੇਟਰ ਮਾਰਕ ਕੈਲੀ ਜਿਹੜੇ ਐਰੀਜ਼ੋਨਾ ਦੇ ਆ, ਉਹ ਲੇਟੈਸਟ ਡੈਮੋਕ੍ਰੇਟ ਜਿਹੜੇ ਉਹ ਬਣ ਗਏ ਆ, ਜਿਨ੍ਹਾਂ ਨੇ ਸੈਨੇਟ ਫਿਲਬਸਟਰ ਰੂਲਸ ਦੇ ਉੱਤੇ ਜਿਹੜਾ ਆ ਆਪਣਾ ਸੋਚ ਆ ਉਸ ਨੂੰ ਹੁਣ ਬਦਲਿਆ ਹੈਗਾ ਆ। ਇਹਨਾਂ ਦੀ ਵੀ ਰੀ-ਇਲੈਕਸ਼ਨ ਇਸ ਸਾਲ ਦੇ ਵਿੱਚ ਜਿਹੜੀ ਉੱਥੇ ਉਹ ਹੋਣੀ ਆ। ਸੈਨੇਟ ਦੇ ਵਿੱਚ ਫਿਲਬਸਟਰ ਰੂਲਸ ਦੇ ਉੱਤੇ ਇਸ ਟਾਈਮ ਵੱਡੀਆਂ ਜਿਹੜੇ ਸਵਾਲ ਤੇ ਬਹਿਸ ਜਿਹੜੀ ਆ ਉਹ ਹੋ ਰਹੀ ਆ। ਵੀ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਲੀਡਰਸ ਆ ਉਹ ਚਾਹੁੰਦੇ ਆ ਵੀ ਫਿਲਬਸਟਰ ਰੂਲਸ ਨੂੰ ਚੇਂਜ ਕਰਕੇ ਜਿਹੜੇ ਵੋਟਿੰਗ ਰਾਈਟਸ ਲੈਜਿਸਲੇਸ਼ਨ ਆ ਉਸ ਨੂੰ ਪਾਸ ਕੀਤਾ ਜਾਵੇ। ਅੱਜ ਜਿਹੜੇ ਵੋਟਿੰਗ ਰਾਈਟਸ ਦੇ ਉੱਤੇ ਕਹਿੰਦੇ ਆ ਵੀ ਜਿਹੜੀ ਇੱਕ ਸੈਨੇਟ ਦੇ ਵਿੱਚ ਵੋਟ ਜਿਹੜੀ ਉਹ ਕਰਵਾਈ ਜਾਊਗੀ, ਜਿਹੜੀ ਕਿ ਫੇਲ ਹੋਊਗੀ, ਕਿਉਂਕਿ ਰਾਈਟ ਨਾਓ 60 ਸੈਨੇਟਰਸ ਦਾ ਇਹਨਾਂ ਦੇ ਕੋਲ ਸਾਥ ਨਹੀਂ ਹੈਗਾ। ਫਿਰ ਉਸ ਤੋਂ ਬਾਅਦ ਦੇ ਵਿੱਚ ਫਿਲਬਸਟਰ ਦੇ ਰੂਲ ਨੂੰ ਚੇਂਜ ਕਰਨ ਦੇ ਲਈ ਕਹਿੰਦੇ ਆ ਵੀ ਉਸ ਦੇ ਉੱਤੇ ਬਹਿਸ ਜਿਹੜੀ ਉਹ ਹੋਊਗੀ ਵੀ ਉਸ ਨੂੰ ਸਿੰਪਲ ਮੈਜੋਰਟੀ ਦੇ ਉੱਤੇ ਲਿਆਂਦਾ ਜਿਹੜਾ ਹੋ ਜਾਵੇ। ਸੈਨੇਟਰ ਮੈਂਚਨ ਤੇ ਕ੍ਰਿਸਟਨ ਸਿਨੇਮਾ ਇਹਨਾਂ ਨੇ ਬਾਰ-ਬਾਰ ਫਿਲਬਸਟਰ ਦੇ ਰੂਲ ਨੂੰ ਚੇਂਜ ਕਰਨ ਨੂੰ ਰੋਕਣ ਦੇ ਲਈ ਜਿਹੜਾ ਉਹ ਗੱਲ ਆ ਕਿ ਉਹ ਹਾਮੀ ਜਿਹੜੀ ਇਸ ਦੇ ਵਿੱਚ ਨਹੀਂ ਭਰਦੇ। ਤੇ ਹੁਣ ਕਹਿੰਦੇ ਵੀ ਇੱਕ ਹੋਰ ਸੈਨੇਟਰ ਐਰੀਜ਼ੋਨਾ ਤੋਂ ਹੀ ਨੇ, ਮਾਰਕ ਕੈਲੀ, ਇਹ ਐਸਟਰੋਨੌਟ ਵੀ ਜਿਹੜੇ ਉਹ ਰਹੇ ਨੇ। ਉਹ ਵੀ ਕਹਿੰਦੇ ਆ ਵੀ ਹੁਣ ਫਿਲਬਸਟਰ ਦੇ ਰੂਲ ਨੂੰ ਚੇਂਜ ਕਰਨ ਤੋਂ ਸ਼ਾਇਦ ਜਿਹੜੇ ਉਹ ਇਨਕਾਰ ਕਰ ਰਹੇ ਹੈਗੇ ਆ। ਸੋ ਜੀ। ਕਹਿੰਦੇ ਆ ਵੀ ਹੁਣ ਪਹਿਲੋਂ ਉਹਨਾਂ ਦਾ ਵੱਖੋ-ਵੱਖਰੀ ਰਾਏ ਸੀਗੀ, ਹੁਣ ਇੱਕ ਪਾਸੇ ਜਿਹੜੇ ਆ ਉਹ ਆ ਚੁੱਕੇ ਹੈਗੇ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਚਾਹੇ ਇਸ ਦੇ ਉੱਤੇ ਬਹਿਸ ਜਿਹੜੀ ਉਹ ਕਰਵਾਉਂਦੇ ਵੀ ਆ, ਲੱਗਦਾ ਨਹੀਂ ਆ ਵੀ ਫਿਲਬਸਟਰ ਦਾ ਰੂਲ ਜਿਹੜਾ ਆ ਉਹ ਚੇਂਜ ਹੁਣ ਹੋਵੇਗਾ। ਤੇ ਜਿਹੜੀ 50-50 ਮੈਜੋਰਟੀ ਵੀ ਹੈਗੀ ਹੈ ਡੈਮੋਕ੍ਰੇਟਸ ਤੇ ਰਿਪਬਲਿਕਨਸ ਦੇ ਦਰਮਿਆਨ, ਜਿਹੜੀ ਸਪਲਿਟ ਸੈਨੇਟ ਹੈਗੀ ਆ, ਉਸ ਦੇ ਵਿੱਚ ਕਾਈਂਡ ਆਫ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਰਿਪਬਲਿਕਨਸ ਆ ਉਹਨਾਂ ਦੀ ਜਿਹੜੀ ਆ ਉਹ ਹੁਣ ਇਸ ਦੇ ਉਲਟ, ਫਿਲਬਸਟਰ ਦੇ ਉਲਟ ਜਿਹੜੀ ਮੈਜੋਰਟੀ ਆ ਉਹ ਬਣ ਚੁੱਕੀ ਹੈਗੀ ਆ। ਸੋ ਬਿਲਕੁਲ ਡੈਮੋਕ੍ਰੇਟਸ ਹੁਣ ਬਲੇਮ ਕਰਨਾ ਚਾਹੁੰਦੇ ਆ। ਅੱਜ ਸੈਨੇਟ ਮੈਜੋਰਟੀ ਲੀਡਰ ਚਾਰਲਸ ਸ਼ੂਮਰ ਨੇ ਇਹ ਕਿਹਾ ਆ ਵੀ ਹੁਣ ਦੇਖਦੇ ਆ ਵੀ ਸੈਨੇਟਰ ਜੋ ਮੈਨਸ਼ਨ ਤੇ ਕ੍ਰਿਸਟਨ ਸਿਨੇਮਾ ਇਹ ਡੈਮੋਕ੍ਰੇਟਿਕ ਏਜੰਡੇ ਨੂੰ ਰੋਕਣਗੇ ਕਿ ਨਹੀਂ। ਤੇ ਨਹੀਂ ਤਾਂ ਇਹ ਇੱਕ ਸੀਰੀਅਸ ਕਹਿੰਦੇ ਵੀ ਸਾਡੇ ਕੋਲ ਮੈਟਰ ਹੈਗਾ ਇਸ ਟਾਈਮ, ਜੇ ਸਾਨੂੰ ਸਪੋਰਟ ਨਹੀਂ ਮਿਲਦੀ ਤੇ ਪਰ ਲੋਕਾਂ ਨੂੰ ਪਤਾ ਲੱਗ ਜਾਊਗਾ ਵੀ ਕਿਹੜੇ ਉਹਨਾਂ ਦੀ ਸਪੋਰਟ ਕਰ ਰਹੇ ਆ ਜਾਂ ਨਹੀਂ ਕਰ ਰਹੇ। ਈਵਨ ਦੋ ਉਹ ਕਹਿੰਦੇ ਵੀ ਮੈਨੂੰ ਲੱਗਦਾ ਨਹੀਂ ਇਹ ਜਿਹੜਾ ਪਾਸ ਹੋਊਗਾ ਸੈਨੇਟ ਫਲੋਰ ਦੇ ਵਿੱਚ, ਉਹਨਾਂ ਦਾ ਕੁਛ ਨਾ ਕੁਛ ਬਣੂਗਾ। ਸੋ ਅੱਜ ਉਹ ਸੈਨੇਟ ਫਲੋਰ ਦੇ ਉੱਤੇ ਆਪਣਾ ਸ਼ੋਅ ਡਾਊਨ ਕਰਨਗੇ। ਜੀ, ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਪਹਿਲੋਂ ਜਿਹੜੇ ਸੈਨੇਟਰ ਕੈਲੀ, ਮੈਂ ਉਲਟ ਬੋਲ ਗਿਆ, ਸੈਨੇਟਰ ਕੈਲੀ ਪਹਿਲੋਂ ਫਿਲਬਸਟਰ ਦੇ ਰੂਲ ਚੇਂਜ ਕਰਨ ਦੇ ਹੱਕ ਦੇ ਵਿੱਚ ਨਹੀਂ ਸੀਗੇ, ਪਰ ਹੁਣ ਕਹਿੰਦੇ ਆ ਵੀ ਉਹ ਉਸ ਦੀ ਸਪੋਰਟ ਦੇ ਵਿੱਚ ਜਿਹੜੇ ਉਹ ਆ ਗਏ ਆ। ਆਪਣੇ ਜਿਹੜੇ ਸਾਥੀ ਐਰੀਜ਼ੋਨਾ ਦੀ ਜਿਹੜੀ ਡੈਮੋਕ੍ਰੇਟ ਸੈਨੇਟਰ ਆ, ਉਸ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਉਹ ਰੋਕਿਆ ਆ। ਸੋ ਅੱਗੇ 3 ਵਿਰੋਧੀ ਸੀਗੇ ਫਿਲਬਸਟਰ ਰੂਲਸ ਨੂੰ ਚੇਂਜ ਕਰਨ ਦੇ ਵਿਰੋਧ ਦੇ ਵਿੱਚ, ਹੁਣ 2 ਜਿਹੜੇ ਆ ਉਹੀ ਜਿਹੜੇ ਉਹ ਰਹਿ ਗਏ ਨੇ, ਮੈਂਸ਼ਨ ਤੇ ਜਿਹੜੇ ਆ ਸਿਨੇਮਾ। ਅੱਜ ਇੱਕ ਵਰ੍ਹੇਗੰਢ, ਪਹਿਲੀ ਵਰ੍ਹੇਗੰਢ ਵੀ ਹੈਗੀ ਆ ਹਰਜੋਤ ਸਿੰਘ ਜੀ ਪ੍ਰੈਜ਼ੀਡੈਂਟ ਬਾਈਡਨ ਦੇ ਜਿਹੜੇ ਕਾਰਜਕਾਲ ਦੀ। ਉਹਨਾਂ ਨੇ ਅੱਜ ਸੰਬੋਧਨ ਵੀ ਕਰਨਾ ਆ। ਪਹਿਲੀ ਕਹਿੰਦੇ ਆ ਵੀ ਉਹਨਾਂ ਨੇ ਨਿਊਜ਼ ਕਾਨਫਰੰਸ ਵੀ ਕਰਨੀ ਆ ਇਸ ਮੌਕੇ ਦੇ ਉੱਤੇ। ਤੇ ਕਹਿੰਦੇ ਆਪਣਾ ਜਿਹੜਾ ਏਜੰਡਾ ਹੈਗਾ ਆ, ਇਨਫਰਾਸਟਰਕਚਰ ਬਿੱਲ ਜਿਹੜਾ ਇਹਨਾਂ ਨੇ ਪਾਸ ਕਰਵਾਇਆ ਹੈ ਬਾਈਪਾਰਟੀਜ਼ਨ, ਉਸ ਦੇ ਉੱਤੇ ਜਿਹੜਾ ਉਹ ਜ਼ੋਰ ਦੇਣ ਦੀ ਕੋਸ਼ਿਸ਼ ਕਰਨਗੇ। ਤੇ ਜਿਹੜੀ ਇਕਨੋਮਿਕ ਰਿਕਵਰੀ ਹੋਈ ਆ ਉਸ ਦੇ ਉੱਤੇ ਉਹ ਜ਼ੋਰ ਦੇਣਗੇ। ਕਹਿੰਦੇ ਸਵਾਲ ਤਾਂ ਜ਼ਰੂਰ ਉਹਨਾਂ ਨੂੰ ਜਿਹੜੇ ਹੁਣ ਪੁੱਛੇ ਜਾਣਗੇ ਜੇ ਸਵਾਲ ਲੈਂਦੇ ਆ, ਕਿਉਂਕਿ ਇਹ ਵੀ ਬੜੀ ਵੱਡੀ ਇੱਕ ਗੱਲ ਰਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਬਹੁਤ ਘੱਟ ਜਿਹੜੇ ਸਵਾਲ ਆ ਉਹਨਾਂ ਨੇ ਲਏ ਆ ਪੱਤਰਕਾਰਾਂ ਦੇ ਪਿਛਲੇ ਸਾਲ ਦੇ ਵਿੱਚ। ਵੀ ਜੇ ਉਹ ਸਵਾਲ ਉਹਨਾਂ ਨੂੰ ਪੁੱਛੇ ਜਾਣਗੇ ਵੀ ਵੋਟਿੰਗ ਰਾਈਟਸ ਨੂੰ ਲੈ ਕੇ ਕੀ ਤੁਹਾਡਾ ਹੈਗਾ ਆ, ਬਾਕੀ ਜਿਹੜਾ ਬਿਲਡ ਬੈਕ ਬੈਟਰ ਹੈਗਾ ਆ ਉਸ ਨੂੰ ਲੈ ਕੇ ਕੀ ਜਿਹੜਾ ਉਹ ਹੈਗਾ ਆ, ਉਹਨਾਂ ਦੀ ਕਲਾਈਮੇਟ ਤੇ ਸੋਸ਼ਲ ਪਾਲਿਸੀ
ਦੇ ਪੈਕੇਜ ਨੂੰ ਲੈ ਕੇ ਕਾਫੀ ਜਿਹੜੇ ਉਹ ਸਵਾਲ ਹੋਣਗੇ, ਕਿਉਂਕਿ ਹਾਲ ਦੀ ਘੜੀ ਜਿਹੜੀਆਂ ਨਵੇਂ ਜਿਹੜੇ ਸਰਵੇ ਹਰਜੋਤ ਸਿੰਘ ਜੀ ਆ ਰਹੇ ਆ, ਰਿਪਬਲਿਕਨਸ ਹਾਊਸ ਦੇ ਵਿੱਚ ਮੈਜੋਰਟੀ ਜਿਹੜੀ ਆ ਉਹ ਹਾਸਲ ਕਰ ਰਹੇ ਆ, ਤੇ ਸੈਨੇਟ ਵੀ ਜਿਹੜੀ ਆ ਉਸ ਦੇ ਵਿੱਚ ਉਹ ਮੈਜੋਰਟੀ ਜਿਹੜੀ ਉਹ ਹਾਸਲ ਕਰ ਸਕਣਗੇ। ਸੋ ਜੇ ਇਦਾਂ ਹੋ ਜਾਂਦਾ ਆ ਤੇ ਰਾਸ਼ਟਰਪਤੀ ਬਾਈਡਨ ਦਾ ਕੋਈ ਵੀ ਹੋਰ ਏਜੰਡਾ ਲੱਗਦਾ ਨਹੀਂ ਆ ਵੀ ਅਗਲੇ ਉਸ ਤੋਂ 2 ਸਾਲਾਂ ਦੇ ਵਿੱਚ ਕੋਈ ਪਾਸ ਹੋ ਸਕੇਗਾ। ਸੋ ਦੇਖੋ ਅੱਜ ਦੇ 1 ਸਾਲ ਦੇ ਪਹਿਲੇ ਸਾਲ ਦੀ ਉਹਨਾਂ ਦੀ ਕਾਰਜਕਾਲ ਦੇ ਵਰ੍ਹੇਗੰਢ ਦੇ ਉੱਤੇ ਕੀ ਗੱਲਾਂ ਜਿਹੜੀਆਂ ਉਹ ਕਰਦੇ ਆ। ਆਈ ਥਿੰਕ ਸ਼ਾਮ ਦੇ ਪ੍ਰੋਗਰਾਮ ਤੱਕ ਆਪਾਂ ਤੁਹਾਨੂੰ ਜਿਹੜਾ ਉਸ ਦੇ ਵਿੱਚ ਦੱਸ ਸਕਾਂਗੇ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਬਾਅਦ ਦੁਪਹਿਰ ਪ੍ਰੈਸ ਕਾਨਫਰੰਸ ਕਰਨਗੇ, ਕਿਉਂਕਿ 1 ਸਾਲ ਹੋ ਗਿਆ ਉਹਨਾਂ ਦੀ ਪ੍ਰੈਜ਼ੀਡੈਂਸੀ ਨੂੰ। ਉਹਨਾਂ ਦੇ ਜਿਹੜੇ ਨੰਬਰਸ ਹੈਗੇ, ਪੋਲਿੰਗ ਨੰਬਰਸ ਵਾਲੇ ਵਧੀਆ ਨਹੀਂ ਆ ਰਹੇ। ਰੀਅਲ ਕਲੀਅਰ ਪੋਲਿਟਿਕਸ ਦੇ ਮੁਤਾਬਕ ਤੇ 538 ਜਿਹੜਾ ਆ ਵੈਬਸਾਈਟ, ਉਹਨਾਂ ਦੇ ਮੁਤਾਬਕ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਅਪਰੂਵਲ ਰੇਟਿੰਗ 42% ਆ, ਡਿਸਅਪਰੂਵਲ ਰੇਟਿੰਗ 52% ਹੈਗੇ ਆ। ਤੇ ਹੁਣ ਤੱਕ ਜਿੰਨੇ ਵੀ ਪ੍ਰੈਜ਼ੀਡੈਂਟ ਰਹੇ ਆ, ਉਹਨਾਂ ਨਾਲੋਂ ਸਭ ਤੋਂ ਘੱਟ ਪ੍ਰੈਸ ਕਾਨਫਰੰਸਿਸ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕੀਤੀਆਂ ਆ। ਈਵਨ ਦੋ ਉਹਨਾਂ ਦੀ 10ਵੀਂ ਪ੍ਰੈਸ ਕਾਨਫਰੰਸ ਹੋਊਗੀ, ਤੇ ਬਹੁਤ ਹੀ ਘੱਟ ਕੁਐਸਚਨ ਉਹ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜੇ ਉਹਨਾਂ ਦੇ ਆਨਸਰ ਕਰਦੇ ਹੈਗੇ ਆ। ਮੋਸਟਲੀ ਉਹਨਾਂ ਦੀ ਪ੍ਰੈਸ ਸੈਕਟਰੀ ਜਨ ਸਾਕੀ ਉਹ ਹਰ ਰੋਜ਼ ਡੇਲੀ ਬਰੀਫਿੰਗ ਦਿੰਦੀ ਆ। ਜੀ। ਉਧਰ ਜਿਹੜੇ ਇਹਨਾਂ ਦੇ ਹੁਣ ਸਾਥੀ ਡੈਮੋਕ੍ਰੇਟਸ ਆ, ਮਿਡ ਟਰਮਸ ਨੂੰ ਲੈ ਕੇ ਜਿਹੜੇ ਕਹਿੰਦੇ ਆ ਵੀ ਉਹਨਾਂ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੂੰ ਬਾਈਡਨ ਪ੍ਰਸ਼ਾਸਨ ਨੂੰ ਕਈ ਕੁ ਵਾਰੀ ਜਿਹੜੀਆਂ ਆ ਉਹ ਗੱਲਾਂ ਪੁੱਛੀਆਂ ਆ ਜਾਂ ਆਖੀਆਂ। ਪਾਰਟੀ ਲੀਡਰਸ ਤੇ ਜਿਹੜੇ ਅਧਿਕਾਰੀ ਆ ਉਹ ਬੜੇ ਕਹਿੰਦੇ ਪਰੇਸ਼ਾਨ ਆ ਵੀ ਜਿਹੜਾ ਵਾਈਟ ਹਾਊਸ ਬੜਾ ਅਨਰਿਸਪੌਂਸਿਵ ਹੈਗਾ ਆ। ਇਹ ਜਿਹੜੀ ਖਬਰ ਇਨਫੈਕਟ CNN ਜਿਹੜਾ ਉਹਨਾਂ ਦਾ ਕਹਿ ਸਕਦੇ ਵੀ ਬੜਾ ਹਮਾਇਤੀ ਚੈਨਲ ਹੈਗਾ, ਉਹਨਾਂ ਨੇ ਹੀ ਜਿਹੜੀ ਉਹ ਛਾਪੀ ਹੈਗੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਬਹੁਤ ਸਾਰੇ ਜਿਹੜੇ ਆਪਣੇ ਸਾਥੀ ਡੈਮੋਕ੍ਰੇਟਸ ਆ ਉਹਨਾਂ ਦੇ ਜਿਹੜੇ ਆ ਅਨਰਿਸਪੌਂਸਿਵ ਨੇ, ਉਹਨਾਂ ਨੂੰ ਕੋਈ ਬਹੁਤੀ ਹੱਥ ਪੱਲਾ ਜਿਹੜਾ ਉਹ ਨਹੀਂ ਫੜਾ ਰਹੇ ਹੈਗੇ। ਸੋ ਬਹੁਤ ਕਹਿੰਦੇ ਆ ਵੀ ਉਹਨਾਂ ਨੂੰ ਹਾਊਸ ਡੈਮੋਕ੍ਰੇਟ ਕੈਂਪੇਨ ਦੇ ਬਾਰੇ ਜਦੋਂ ਉਹ ਪੁੱਛਦੇ ਨੇ ਡੈਮੋਕ੍ਰੇਟ ਪਾਰਟੀ ਵਾਲੇ, ਤਾਂ ਕਹਿੰਦੇ ਵੀ ਆਈ ਰੀਅਲੀ ਵਾਂਟ ਟੂ ਟਾਕ ਟੂ ਯੂ ਅਬਾਊਟ ਦ ਰੇਸਿਸ, ਉਹਦਾ ਕਹਿ ਤਾਂ ਦਿੰਦੇ ਆ। ਪਰ ਦੇਖੋ ਆਉਣ ਵਾਲੇ ਸਮੇਂ 'ਚ ਕੀ ਬਣਦਾ। ਮੇ ਵੀ ਆਲਰੇਡੀ ਉਹ ਟਰਾਈ ਕਰ ਰਹੇ ਆ ਵੀ ਆ ਜਿਹੜਾ 1 ਈਅਰ ਵਾਲਾ ਪ੍ਰੋਗਰਾਮ ਆ ਨਿਪਟਾ ਲੈਣ, ਤਾਂ ਫਿਰ ਉਸ ਪਾਸੇ ਵੱਲ ਨੂੰ ਆ। ਪਰ ਹਾਲ ਦੀ ਘੜੀ ਕੁਛ ਵੋਟਰਸ ਦੇ ਕੋਲ ਲੈ ਕੇ ਜਾਣ ਦੇ ਲਈ ਜਾਂ ਉਹਨਾਂ ਨੂੰ ਕੁਛ ਦਿਖਾਉਣ ਦੇ ਲਈ ਬਹੁਤਾ ਕੁਛ ਜਿਹੜਾ ਕਹਿ ਸਕਦੇ ਆ ਵੀ ਨਹੀਂ ਆ। ਆਲਦੋ ਇਕਨੋਮਿਕ ਰਿਕਵਰੀ ਦੀ ਜਿਹੜੀ ਉਹ ਜ਼ਰੂਰ ਗੱਲ ਕਰਨਗੇ, ਤੇ ਜਿਹੜਾ ਇਨਫਰਾਸਟ੍ਰਕਚਰ ਬਿੱਲ ਆ ਉਸ ਨੂੰ ਪਾਸ ਕਰਾਉਣ ਦੀ ਜਿਹੜੀ ਉਹ ਜ਼ਰੂਰ ਗੱਲ ਕਰਨਗੇ, ਕਿਉਂਕਿ ਇਨਫਰਾਸਟ੍ਰਕਚਰ ਬਿੱਲ ਹਰਜੋਤ ਸਿੰਘ ਜੀ ਜਿਹੜੀ ਨਵੀਂ ਸਪੈਂਡਿੰਗ ਪੁਲਾਂ ਦੇ ਉੱਤੇ ਤੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਹੋਣੀ ਆ, ਉਹ ਬਹੁਤ ਘੱਟ ਰਾਸ਼ਟਰਪਤੀਆਂ ਨੂੰ ਮੌਕਾ ਮਿਲਿਆ। ਇੱਥੋਂ ਤੱਕ ਕਿ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹ ਵੀ ਆਪਣੇ ਕਾਰਜਕਾਲ ਦੇ ਵਿੱਚ ਇਦਾਂ ਦਾ ਕੋਈ ਵੀ ਬਿੱਲ ਪਾਸ ਕਰਾਉਣ 'ਚ ਨਾਕਾਮਯਾਬ ਜਿਹੜੇ ਉਹ ਰਹੇ ਸੀਗੇ। ਸੋ ਜੋ ਬਾਈਡਨ ਹੁਣਾਂ ਦੇ ਕੋਲ ਇਨਫਰਾਸਟ੍ਰਕਚਰ ਨੂੰ ਲੈ ਕੇ ਜ਼ਰੂਰ ਜਿਹੜੀਆਂ ਗੱਲਾਂ ਕਰਨ ਨੂੰ ਜਿਹੜੀਆਂ ਉਹ ਹੋਣਗੀਆਂ। ਸੋ ਲੈਟਸ ਸੀ ਲੋਕ ਇਹਨਾਂ ਨੂੰ ਵੋਟਰਸ ਜਿਹੜੇ ਆ ਉਹ ਕਿੰਨਾ ਕਿਸ ਚੀਜ਼ ਦੇ ਵਿੱਚ ਜਿਹੜਾ ਉਹ ਇਹਨਾਂ ਨੂੰ ਸਾਥ ਦਿੰਦੇ ਆ। ਜੀ। ਸੋ ਬਹੁਤ ਸਾਰੇ ਪੋਲਸਟਰ ਇਹ ਕਹਿ ਰਹੇ ਆ ਵੀ ਜਿਹੜੇ ਇੰਡੀਪੈਂਡੈਂਟ ਸਪੋਰਟਰ ਸੀਗੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ, ਉਹ ਹੁਣ 50% ਦੇ ਕਰੀਬ ਉਹ ਇਹਨਾਂ ਤੋਂ ਉਹਨਾਂ ਨੇ ਜਿਹੜਾ ਆਪਣਾ ਮਨ ਆ ਪਰੇ ਕਰ ਲਿਆ ਹੈਗਾ। ਸੋ ਕਿਉਂਕਿ 2022 ਇਸ ਸਾਲ ਦੇ ਐਂਡ ਦੇ ਵਿੱਚ ਨਵੰਬਰ 'ਚ ਇਲੈਕਸ਼ਨਸ ਹੋਣੀਆਂ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ। ਕਾਂਗਰਸ ਤੇ ਸੈਨੇਟ ਨੂੰ ਲੈ ਕੇ ਜੇ ਰਿਪਬਲਿਕਨਸ ਮੈਜੋਰਟੀ ਬਣਾ ਜਾਂਦੇ ਆ, ਤੇ ਅਗਲੇ 2 ਸਾਲ ਫਿਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਤੋਂ ਕੁਛ ਨਹੀਂ ਹੋਣਾ ਹੈਗਾ। ਸੋ ਮੇਨ ਮੁੱਦਾ ਇਸ ਟਾਈਮ ਇਨਫਲੇਸ਼ਨ ਬਣਦਾ ਜਾ ਰਿਹਾ ਆ। ਵੋਟਿੰਗ ਰਾਈਟਸ ਨਾਲੋਂ ਵੀ ਹੋਰ ਮੁੱਦਿਆਂ ਨਾਲੋਂ ਸਭ ਤੋਂ ਜ਼ਿਆਦਾ ਇਹ ਆ, ਕਿਉਂਕਿ ਜਿਹੜੀ ਮਿਡਲ ਕਲਾਸ ਆ, ਲੋਅਰ ਟੂ ਮਿਡਲ ਕਲਾਸ, ਉਹ ਬਹੁਤ ਜ਼ਿਆਦਾ ਹਰਟ ਹੋ ਰਹੀ ਆ। 40 ਸਾਲਾਂ ਬਾਅਦ ਇੰਨੀ ਜ਼ਿਆਦਾ ਇਨਫਲੇਸ਼ਨ ਵਧੀ ਆ, ਤੇ ਪ੍ਰਾਈਸਿਸ ਬਹੁਤ ਜ਼ਿਆਦਾ ਹਾਈ ਹੋਈਆਂ ਹਰ ਇੱਕ ਚੀਜ਼ ਦੀਆਂ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਇੱਕ ਲੇਡੀ ਨੂੰ ਅਰੈਸਟ ਕੀਤਾ ਗਿਆ ਹੈ, ਸੈਕਰਾਮੈਂਟੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਵੱਲੋਂ। ਇਹ 35 ਸਾਲਾਂ ਦੀ ਬੀਬੀ, ਜਿਸ ਦਾ ਨਾਮ ਜੇਮੀ ਵਿਲੀਅਮਸ ਮੇਜਰ ਕਰਕੇ ਦੱਸਿਆ ਗਿਆ ਆ। ਕਹਿੰਦੇ ਵੀ ਇਸ ਨੇ ਈਡੀਡੀ ਡਿਪਾਰਟਮੈਂਟ ਨਾਲ ਬਹੁਤ ਵੱਡਾ ਫਰਾਡ ਕੀਤਾ ਆ। ਪਹਿਲਾਂ ਈਡੀਡੀ ਤੇ ਡਿਸਟ੍ਰਿਕਟ ਅਟਾਰਨੀ ਇਹ ਸੋਚਦੇ ਸੀ ਵੀ ਇਹ ਕੋਈ ਐਡਾ ਵੱਡਾ ਫਰਾਡ ਨਹੀਂ, ਪਰ ਹੁਣ ਜਦੋਂ ਇਨਵੈਸਟੀਗੇਸ਼ਨ ਹੋਈ, ਕਹਿੰਦੇ ਉਸ ਨੇ 166 ਫਰੋਜੂਲੈਂਟ ਅਨਪਲਾਇਮੈਂਟ ਕਲੇਮ ਫਾਈਲ ਕੀਤੇ। ਵੱਖ-ਵੱਖ ਲੋਕਾਂ ਦੇ 166 ਕਲੇਮ। ਉਹ ਇੱਕ ਹੀ ਲੇਡੀ ਜਿਹੜੀ ਕਿ ਲਾਸ ਵੈਗਸ ਦੇ ਵਿੱਚ ਰਹਿੰਦੀ ਸੀ, ਤੇ ਉੱਥੋਂ ਕਲੇਮ ਉਹਨੇ ਫਾਈਲ ਕੀਤੇ, ਜਿਹਦੇ ਨਾਲ ਉਸ ਨੇ $2.75 ਮਿਲੀਅਨ ਈਡੀਡੀ ਤੋਂ
ਕਲੈਕਟ ਕੀਤਾ ਹੈਗਾ। ਉਹਨੂੰ ਅਰੈਸਟ ਕੀਤਾ ਗਿਆ ਹੈਗਾ ਪਿਛਲੇ ਸਾਲ, ਪਰ ਹੁਣ ਜਦੋਂ ਉਹਦੀ ਇਨਵੈਸਟੀਗੇਸ਼ਨ ਹੋ ਰਹੀ, ਤਾਂ ਇੰਨਾ ਵੱਡਾ ਜਿਹੜਾ ਅਮਾਊਂਟ ਨਿਕਲਿਆ ਹੈਗਾ ਉਹਦੇ ਕੋਲੋਂ, ਵੀ ਇੰਨੇ ਲੋਕਾਂ ਦੇ। ਸੋ ਮੋਸਟਲੀ ਇਨਮੇਟਸ ਜਿਹੜੇ ਜੇਲ੍ਹਾਂ ਦੇ ਵਿੱਚ ਲੋਕ ਬੰਦ ਸੀ, ਉਹਨਾਂ ਦੇ ਨਾਮ ਦੇ ਉੱਤੇ ਹੀ ਉਹ ਅਨਪਲਾਇਮੈਂਟ ਕਲੈਕਟ ਕਰਦੀ ਰਹੀ। ਲਾ ਇਨਫੋਰਸਮੈਂਟ ਨੇ ਇਹ ਕਿਹਾ ਆ ਵੀ ਇਹ ਜਿਹੜਾ ਫਰਾਡ ਆ 10 ਟਾਈਮ ਵੱਡਾ ਆ ਜਦੋਂ ਉਹ ਸੋਚਦੇ ਸੀ। ਇਹ ਡਿਸਟ੍ਰਿਕਟ ਹੂੰ। ਅਟਾਰਨੀ ਨੇ ਲਿਖਿਆ ਹੈਗਾ। ਕਹਿੰਦੇ ਵੀ ਸੋ ਜਦੋਂ ਇਨਵੈਸਟੀਗੇਟਰਸ ਨੇ ਸ਼ੁਰੂਆਤ ਕੀਤੀ ਸੀ, ਉਹਨਾਂ ਨੇ ਸੋਚਿਆ ਸੀ ਵੀ 2.5 ਲੱਖ ਦਾ ਜਿਹੜਾ ਈਡੀਡੀ ਫਰਾਡ ਦੀ ਇਹ ਜਿਹੜੀ ਸਕੀਮ ਆ, ਤੇ ਜਦੋਂ ਤਹਿ ਤੱਕ ਗਏ ਤਾਂ $3.25 ਮਿਲੀਅਨ ਦੀ ਜਿਹੜੀ ਉਹ ਨਿਕਲੀ ਆ। ਸੋ ਜਿੱਦਾਂ ਆਪਾਂ ਥੋੜੇ ਦਿਨ ਪਹਿਲਾਂ ਵੀ ਜਿਹੜਾ ਉਹ ਦੱਸਿਆ ਸੀਗਾ ਵੀ ਈਡੀਡੀ ਦਾ ਇਹ ਜਿਹੜਾ ਟੈਕਸ ਪੇਅਰ ਦਾ ਜਿਹੜਾ ਫਰਾਡ ਹੋਇਆ ਹੈ ਅਮਰੀਕਾ ਦੇ ਇਤਿਹਾਸ ਦੇ ਵਿੱਚ ਵਨ ਆਫ ਦਾ ਵਰਸਟ ਟੈਕਸ ਪੇਅਰ ਫਰਾਡ ਦੇ ਵਜੋਂ ਜਿਹੜਾ ਉਹ ਜਾਣਿਆ ਜਾਵੇਗਾ। ਪਰ ਇਹ ਆ ਵੀ ਜਿਸ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਹੱਥ ਧੋ ਕੇ ਤੇ ਨਹਾ ਧੋ ਕੇ ਪਿੱਛੇ ਪਏ ਆ ਨਾ ਲੋਕਾਂ ਦੇ, ਇਹ ਬਹੁਤ ਸਾਰੇ ਲੋਕ ਇਸ ਦੇ ਵਿੱਚ ਜਿਹੜੇ ਉਹ ਰਗੜ ਹੋਣੇ ਆ। ਤੇ ਫੈਡਰਲ ਮਨੀ ਦੇ ਨਾਲ ਇਸ ਤਰੀਕੇ ਦੇ ਨਾਲ ਜਿਨ੍ਹਾਂ ਨੇ ਇਹ ਕੀਤਾ ਆ ਭਈ ਉਹ ਬਚ ਕੇ। ਰੀਜ਼ਨ ਕੀ ਆ ਵੀ ਜੇ ਤੁਸੀਂ ਮੰਨ ਲਓ ਗ੍ਰੀਨ ਕਾਰਡ ਹੋਲਡਰ ਸੀਗੇ, ਫਿਰ ਤੁਹਾਡੀ ਸਿਟੀਜ਼ਨਸ਼ਿਪ ਨਹੀਂ ਹੋਣੀ। ਉਹਨਾਂ ਨੇ ਜਿਹੜੀ ਫੈਲਨੀ ਜਿਹੜੇ ਚਾਰਜਿਸ ਆ ਨਾ, ਕਿਉਂਕਿ ਜਿਹੜਾ ਫਰਾਡ ਆ ਹਰਜੋਤ ਸਿੰਘ ਜੀ ਜਿਹੜੇ ਆਮ ਲੋਕਾਂ ਨੇ ਵੀ ਕੀਤਾ ਨਾ 10-15 ਹਜ਼ਾਰ, ਐ ਨੀ ਜੀ, 15-16 ਹਜ਼ਾਰ ਜਿਹੜੇ ਡਾਲਰ ਵਾਲੇ ਜਿਹੜੇ ਹੋਏ ਸੀ, ਆਪਾਂ ਨੂੰ ਪਤਾ ਹੀ ਆਪਾਂ ਕਿੰਨਾ ਜੀ, ਦੱਸਿਆ ਸੀਗਾ। ਜੀ, $10,000 ਤੋਂ ਉੱਤੇ ਵਾਲੀ ਜਿਹੜੀ ਫੈਡਰਲ ਮਨੀ ਦੇ ਨਾਲ ਜਿਹੜਾ ਕਿਸੇ ਵੀ ਤਰੀਕੇ ਦਾ ਫਰਾਡ ਹੁੰਦਾ ਆ, ਉਹ ਫੈਲਨੀ ਬਣਦੀ ਆ। ਤੇ ਜੇ ਫੈਲਨੀ ਹੋਵੇ ਤਾਂ ਜਿਹੜੇ ਗ੍ਰੀਨ ਕਾਰਡ ਵਾਲਿਆਂ ਦਾ ਕਈ ਵਾਰੀ ਸਿਟੀਜ਼ਨ ਹੋਣਾ ਜਾਂ ਵਰਕ ਪਰਮਿਟ ਵਾਲਿਆਂ ਦਾ ਜਿਹੜਾ ਫਿਰ ਗ੍ਰੀਨ ਕਾਰਡ ਹੋਣਾ, ਉਸ ਦੇ ਵਿੱਚ ਤੁਹਾਡੀ ਇਮੀਗ੍ਰੇਸ਼ਨ ਦੇ ਵਿੱਚ ਵੀ ਪ੍ਰੋਬਲਮ ਉਹ ਆਊਗੀ। ਉੱਥੋਂ ਤੱਕ ਤਾਂ ਗੱਲ ਨੌਬਤ ਤਾਂ ਬਣਨੀ ਹੈ, ਜੋ ਉਸ ਤੋਂ ਪਹਿਲਾਂ ਤੁਹਾਨੂੰ ਫੜ ਕੇ ਅੰਦਰ ਨਾ ਕਰਤਾ ਤਾਂ। ਸੋ ਜੀ, ਇਹ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਆਉਣ ਵਾਲੀ ਆ। ਜਦੋਂ ਇਹ ਚੱਲ ਰਿਹਾ ਸੀ, ਸਾਰੇ ਸੋਚਦੇ ਸੀ ਵੀ ਵਗਦੀ ਗੰਗਾ 'ਚ ਅਸੀਂ ਵੀ ਹੱਥ ਧੋ ਲਈਏ, ਆਹ ਵੀ ਕਰ ਲਈਏ, ਉਹ ਵੀ ਕਰ ਲਈਏ, ਏਦਾਂ ਕਰ ਲਈਏ, ਪਰ ਰਗੜ ਹੋਣੇ ਨੇ ਇਹ ਬੁਰੀ ਤਰ੍ਹਾਂ। ਉਧਰ ਪੀਪੀਪੀ ਦਾ ਏਡਾ ਵੱਡਾ ਜਿਹੜਾ ਉਹ ਫਰਾਡ ਜਿਹੜਾ ਉਸ ਦੇ ਵਿੱਚ ਲੋਨਸ ਦੇ ਵਿੱਚ ਹੋਇਆ ਆ, $800 ਬਿਲੀਅਨ ਦੇ ਵਿੱਚੋਂ 75% ਜਿਹੜੇ ਓਨਰਸ ਆ ਉਹ ਆਪਣੇ ਤੱਕ ਹੀ ਜਿਹੜੇ ਡਾਲਰ ਜਿਹੜੇ ਉਹ ਰੱਖ ਗਏ, ਬਾਕੀ ਹੀ ਜਿਹੜੇ ਸਿਰਫ ਇੰਪਲੋਈਜ਼ ਤੱਕ ਜਿਹੜੇ ਉਹ ਪਹੁੰਚੇ, ਜਿਹੜੇ ਉਹਨਾਂ ਦੇ ਵਾਸਤੇ ਜਿਹੜੇ ਉਹ ਰੱਖੇ ਗਏ ਸੀਗੇ। ਸੋ ਕੰਮ ਜਿਹੜਾ ਹੈ ਹਰਜੋਤ ਸਿੰਘ ਜੀ ਬੜਾ ਹੀ ਤਗੜਾ ਜਿਹੜਾ ਆ ਇਹ ਪਿਛਲੇ 2 ਸਾਲਾਂ 'ਚ ਕਹਿ ਲਓ ਵੀ ਚੇਪੀ ਜਿਹੜੀ ਉਹ ਵੱਡੀ ਜਿਹੜੀ ਉਹ ਲਾਈ ਗਈ ਹੈਗੀ ਆ। ਜੀ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ ਜੀ। ਅਗਲੀਆਂ ਖਬਰਾਂ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਵੀ ਕੁਛ ਦਿਨ ਪਹਿਲਾਂ ਇੱਕ ਮੁਸਲਮਾਨ ਨੇ ਟੈਕਸਸ ਦੇ ਵਿੱਚ ਸਿਨਾਗੋਗ ਦੇ ਵਿੱਚ ਹੋਸਟੇਜ ਬਣਾ ਲਏ ਸੀ।
ਤਾਂ ਕਿ ਇੱਕ ਪਾਕਿਸਤਾਨ ਦੀ ਲੇਡੀ ਜਿਹੜੀ ਕਿ ਟੈਕਸਸ ਜੇਲ੍ਹ ਦੇ ਵਿੱਚ ਉਹ ਸਾਇੰਟਿਸਟ ਆ ਬੰਦ ਆ, ਜਿਸ ਦੇ ਉੱਤੇ ਚਾਰਜਸ ਲੱਗੇ ਸੀ ਵੀ ਉਸਨੇ ਯੂਐਸ ਮਿਲਟਰੀ ਦੇ ਜਿਹੜੇ ਫੌਜੀ ਆ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਤੇ 11 ਘੰਟੇ ਇਹ ਜਿਹੜਾ ਸਟੈਂਡ ਆਫ ਚੱਲਿਆ। ਜਿਹੜੀ ਉੱਥੇ ਦੀ ਕਾਂਗਰੀਗੇਸ਼ਨ ਸੀਗੀ ਬੈਥ ਇਜ਼ਰਾਈਲ ਕਾਲਿਸਵਿਲ ਟੈਕਸਸ ਦੇ ਵਿੱਚ, ਇਹ 15 ਮੀਲ ਨਾਰਥ ਈਸਟ ਆਫ ਫੋਰਟ ਵਰਥ ਟੈਕਸਸ ਦੇ ਵਿੱਚ ਹੈਗਾ ਆ। 44 ਸਾਲਾਂ ਦਾ ਗਨਮੈਨ ਮਲਕ ਫਾਈਜ਼ਲ ਅਕਰਮ, ਉਸ ਨੂੰ FBI ਵੱਲੋਂ ਮੌਕੇ ਦੇ ਉੱਤੇ ਫਿਰ ਮਾਰ ਦਿੱਤਾ ਗਿਆ ਤੇ ਲੱਕਲੀ ਸਾਰੇ ਜਿਹੜੇ ਹੋਸਟੇਜ ਬਣਾਏ ਹੋਏ ਸੀ ਉਹ ਛੱਡ ਦਿੱਤੇ ਗਏ। ਤੇ ਹੁਣ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਉਹ ਕਿੱਦਾਂ, ਕਿਉਂਕਿ ਉਹ ਯੂਕੇ ਦਾ ਨੈਸ਼ਨਲ ਆ, ਇੰਗਲੈਂਡ ਦਾ, ਕਿੱਦਾਂ ਉਹ ਅਮਰੀਕਾ ਪਹੁੰਚਿਆ। ਤੇ ਕਹਿੰਦੇ ਵੀ ਨਿਊਯਾਰਕ ਜੌਨ ਐਫ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਤੇ ਆਇਆ ਤੇ ਉਹ ਤੋਂ ਬਾਅਦ ਉਸਨੇ ਹੋਮਲੈਸ ਜਿਹੜਾ ਸ਼ੈਲਟਰ ਆ ਉਹਦੇ ਵਿੱਚ ਉਹ ਰਿਹਾ। ਤੇ ਕਿੱਦਾਂ ਉਸਨੇ ਉਹ ਗਨ ਖਰੀਦੀ ਜਿਸ ਦੇ ਨਾਲ ਉਸਨੇ ਲੋਕਾਂ ਨੂੰ ਹੋਸਟੇਜ ਬਣਾਇਆ। ਸੋ ਇਹ ਬਹੁਤ ਇੱਕ ਹੈਰਾਨੀ ਵਾਲੀ ਗੱਲ ਬਣੀ ਹੋਈ ਹੈਗੀ ਆ। ਜੀ ਬਿਲਕੁਲ। ਦੱਸਿਆ ਇਹ ਜਾ ਰਿਹਾ ਹਰਜੋਤ ਸਿੰਘ ਜੀ ਵੀ ਉਸ ਬੰਦੇ ਦੇ ਉੱਤੇ ਜਿਹੜੀ ਬ੍ਰਿਟਿਸ਼ ਪੁਲਿਸ ਆ ਜਾਂ ਉਹਨਾਂ ਦੀ ਜਿਹੜੀ ਇੰਟੈਲੀਜੈਂਸ ਆ ਉਸਦੀ ਵੀ ਜਿਹੜੀ ਅੱਖ ਨਜ਼ਰ ਜਿਹੜੀ ਉਹ ਰਹੀ ਸੀ। ਬਾਅਦ 'ਚ ਮੁੜ ਕੇ ਉਸਦੇ ਭਰਾ ਨੂੰ ਵੀ ਜਿਹੜਾ ਆ ਉੱਥੇ ਪੁੱਛਗਿੱਛ ਦੇ ਲਈ ਜਿਹੜਾ ਉਹ ਬੁਲਾਇਆ ਗਿਆ ਸੀਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਮ ਚੀਜ਼ਾਂ ਦੀ ਜਿਹੜੀ ਕੀਮਤ ਆ ਉਹ ਲਗਾਤਾਰ ਵੱਧ ਰਹੀ ਆ। ਹੁਣ ਕੱਪੜੇ ਧੋਣੇ ਵੀ ਮਹਿੰਗੇ ਜਿਹੜੇ ਆ ਉਹ ਹੋਣ ਜਾ ਰਹੇ ਆ। ਟਾਈਡ ਤੇ ਜਿਹੜੀਆਂ ਹੋਰ ਕੱਪੜੇ ਧੋਣ ਵਾਲੀਆਂ ਜਿਹੜੇ ਡਿਟਰਜੈਂਟ ਹੁੰਦੇ ਆ, ਉਹਨਾਂ ਦੇ ਪ੍ਰਾਈਸ ਵੱਧ ਰਹੇ ਆ। ਜਿਹੜੀ ਉਹਨਾਂ ਦੀ ਮੇਨ ਪੇਰੈਂਟ ਕੰਪਨੀ ਪ੍ਰੋਕਟਰ ਗੈਂਬਲ ਜਿਹੜੀ ਹੈਗੀ ਆ, ਉਸ ਦੇ ਜਿੰਨੇ ਵੀ ਪ੍ਰੋਡਕਟਸ ਆ, ਉਹ ਲਗਾਤਾਰ ਮਹਿੰਗੇ ਜਿਹੜੇ ਉਹ ਹੁੰਦੇ ਜਾ ਰਹੇ ਨੇ। ਕਹਿੰਦੇ ਵੀ ਲਗਾਤਾਰ ਦੂਜੇ ਕੁਆਰਟਰ ਦੇ ਵਿੱਚ ਆਪਾਂ ਇਸ ਟਾਈਮ ਪਹੁੰਚ ਚੁੱਕੇ ਹਾਂ ਜਿੱਥੇ P&G ਵਾਲੇ ਜਿਹੜੇ ਆ ਉਹ ਇਨਫਲੇਸ਼ਨ ਦੇ ਕਹਿੰਦੇ ਹੋਏ ਉਹਨਾਂ ਨੇ ਜਿਹੜਾ ਉਹ ਵਧਾ ਦਿੱਤਾ ਹੈਗਾ ਆ। ਸੋ ਆਪਾਂ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਮਹਿੰਗਾਈ ਦੇ ਕਰਕੇ ਤਾਂ ਆਲਰੇਡੀ ਜਿਹੜਾ ਲੋਕਾਂ ਦਾ ਲੱਕ ਜਿਹੜਾ ਉਹ ਟੁੱਟਿਆ ਪਿਆ ਆ। ਦਹਾਕਿਆਂ ਦੇ ਵਿੱਚ ਇੰਨੀ ਜ਼ਿਆਦਾ ਮਹਿੰਗਾਈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ। ਸੋ ਅੱਜ ਦੀ ਜਿਹੜੀ ਪਹਿਲੇ ਸਾਲ ਦੀ ਉਹਨਾਂ ਦੀ ਐਨੀਵਰਸਰੀ ਦੇ ਮੌਕੇ ਹਰਜੋਤ ਸਿੰਘ ਜੀ, ਰਾਸ਼ਟਰਪਤੀ ਬਾਈਡਨ ਆ, ਉਹਨਾਂ ਦੇ ਲਈ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਚੁਣੌਤੀ ਹੈ। ਇਸ ਸਵਾਲਾਂ ਦੇ ਜਵਾਬਾਂ ਤੋਂ ਉਹ ਕੀ ਮਿਲੂਗੇ, ਕਿੱਦਾਂ ਇਸ ਸਵਾਲਾਂ ਤੋਂ ਭੱਜਣਗੇ ਜਾਂ ਜਵਾਬ ਦੇਣਗੇ ਜਿਹੜੀ ਮਹਿੰਗਾਈ ਨੂੰ ਲੈ ਕੇ ਆ। ਜਦ ਕਿ ਹੁਣ ਪਤਾ ਨਹੀਂ ਇਹਨਾਂ ਦੇ ਹੱਥ ਵਿੱਚ ਕਿੰਨੀ ਇੱਕ ਜਿਹੜੀ ਉਹ ਚੀਜ਼ ਹੈਗੀ ਹੈ ਵੀ ਮਹਿੰਗਾਈ ਦੀ ਦਰ ਨੂੰ ਉਹ ਕੰਟਰੋਲ ਕਰ ਸਕਣ। ਜੀ। ਦੁਨੀਆ ਦਾ ਸਭ ਤੋਂ ਬਜ਼ੁਰਗ ਬੰਦਾ ਸਟਰੂਨੋ ਡੇ ਫਿਉਂਟੋ, ਇਹ ਮੈਡਰਿਡ ਤੋਂ ਸਪੇਨ ਤੋਂ ਆ। ਉਸ ਦੀ ਅੱਜ ਮੌਤ ਹੋ ਗਈ ਆ। 112 ਸਾਲ ਤੇ 341 ਦਿਨ ਇਹਦੀ ਉਮਰ ਜਿਹੜੀ ਹੋਈ ਹੈਗੀ ਆ। ਗਿੰਨੀਜ਼ ਵਰਲਡ ਰੈਕਰਡ ਨੇ ਇਸ ਨੂੰ ਡੇ ਲਾ ਫਿੰਟੇ ਵਰਲਡ ਦਾ ਸਭ ਤੋਂ ਬਜ਼ੁਰਗ ਬੰਦਾ ਪਿਛਲੇ ਸਤੰਬਰ ਦੇ ਵਿੱਚ ਮੰਨਿਆ ਸੀ। ਜੀ। ਤੇ ਕਹਿੰਦੇ ਉਹਦਾ ਜਨਮ ਫਰਵਰੀ 11 1909 ਨੂੰ ਹੋਇਆ ਸੀਗਾ। ਤੇ ਇਹ ਸਪੇਨ ਦੀ ਸਟੇਟ ਰਨ ਨਿਊਜ਼ ਏਜੰਸੀ ਆ, ਉਹਨਾਂ ਨੇ ਅੱਜ ਖਬਰ ਦਿੱਤੀ ਹੈਗੀ ਆ। ਤੇ ਉਹ ਤੋਂ ਬਾਅਦ ਉਹ ਕਹਿੰਦੇ ਵੀ ਸਪੈਨਿਸ਼ ਫਲੂ ਜਦੋਂ ਸ਼ੁਰੂ ਹੋਇਆ ਸੀ ਉਸ ਪੈਂਡੈਮਿਕ ਦੇ ਦੌਰਾਨ ਇਹ ਸਰਵਾਈਵ ਹੋ ਗਿਆ 1918 ਦੇ ਵਿੱਚ। ਤੇ ਉਹਦੀ ਵਾਈਫ ਦੇ ਕੋਲ 7 ਲੜਕੀਆਂ ਸੀਆਂ ਤੇ 1 ਲੜਕਾ ਤੇ 14 ਗ੍ਰੈਂਡ ਚਿਲਡਰਨ ਤੇ 22 ਗ੍ਰੇਟ ਗ੍ਰੈਂਡ ਚਿਲਡਰਨ। ਜੀ, ਜੀ। ਫਲੋਰੀਡਾ ਡਿਪਾਰਟਮੈਂਟ ਆਫ ਹੈਲਥ ਦੇ ਜਿਹੜੇ ਹੈਗੇ ਨੇ, ਉਹਨਾਂ ਨੇ ਡਾਕਟਰ ਰੌਲ ਪੀਨੋ, ਉਹਨਾਂ ਦੇ ਜਿਹੜੇ ਡਾਇਰੈਕਟਰ ਆ, ਉਹਨਾਂ ਨੂੰ ਛੁੱਟੀ ਦੇ ਉੱਤੇ ਘੱਲ ਦਿੱਤਾ ਆ। ਕਹਿੰਦੇ ਵੀ ਛੁੱਟੀ ਤੇ ਕਿਉਂ ਘੱਲਿਆ? ਕਿਉਂਕਿ ਇਹ ਪ੍ਰੇਰਿਤ ਕਰ ਰਹੇ ਸੀ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਵੀ ਭਾਈ ਵੈਕਸੀਨੇਸ਼ਨ ਜਿਹੜੀ ਉਹ ਲਗਵਾ ਲਓ। ਇਹ ਹੁਣ ਦੇਖੋ ਵੀ ਇਸ ਪ੍ਰੇਰਨਾ ਦੇ ਦੇਣ ਦੇ ਚੱਕਰ ਦੇ ਵਿੱਚ ਹੀ ਕਹਿੰਦੇ ਆ ਵੀ ਉਹਨਾਂ ਨੂੰ ਹੁਣ ਛੁੱਟੀ ਦੇ ਉੱਤੇ ਜਿਹੜਾ ਉਹ ਘੱਲ ਦਿੱਤਾ ਗਿਆ ਹੈਗਾ ਆ। ਸੋ ਇਹ ਇੱਕ ਵੱਡੀ ਜਿਹੜੀ ਗੱਲ ਹੈ ਇਸ ਟਾਈਮ ਬਣੀ ਪਈ ਹੈਗੀ। ਉੱਥੋਂ ਦੇ ਜਿਹੜੇ ਰਿਪਬਲਿਕਨ ਗਵਰਨਰ ਨੇ ਡਿਸੈਂਟਸ, ਉਹਨਾਂ ਨੇ ਵੈਕਸੀਨ ਮੈਂਡੇਟਸ ਆ ਉਹਨਾਂ ਨੂੰ ਵਰਕ ਪਲੇਸ ਦੇ ਉੱਤੇ ਉਹ ਬੈਨ ਕੀਤਾ ਹੋਇਆ ਵੀ ਉਹ ਤੁਸੀਂ ਜਿਹੜੀਆਂ ਆ ਮੈਂਡੇਟ ਉਹ ਨਹੀਂ ਲਾ ਸਕਦੇ। ਪਰ ਕਹਿੰਦੇ ਆ ਵੀ ਕਿਸੇ ਨੂੰ ਉਹਨਾਂ ਨੇ ਕਿਹਾ ਆ ਵੀ ਇਹਨਾਂ ਨੂੰ ਜਿਹੜਾ ਡਾਕਟਰ ਪੀਨੋ ਨੂੰ ਇਸੇ ਲਈ ਛੁੱਟੀ ਦੇ ਉੱਤੇ ਘੱਲਿਆ ਗਿਆ ਆ ਵੀ ਵੈਕਸੀਨੇਸ਼ਨ ਲਗਵਾਉਣੀ ਹਰ ਇੱਕ ਦੀ ਆਪਣਾ ਨਿੱਜੀ
ਜਿਹੜਾ ਉਹ ਮਸਲਾ ਹੈਗਾ ਆ, ਤੇ ਇੱਕ ਕਿਸੇ ਦੇ ਦਬਾਅ ਹੇਠ ਜਾਂ ਮੈਂਡੇਟ ਦੇ ਨਾਲ ਕਿਸੇ ਨੂੰ ਵੈਕਸੀਨ ਜਿਹੜੀ ਆ ਲਗਵਾਉਣ ਦੇ ਵੱਲ ਨੂੰ ਨਹੀਂ ਧੱਕਿਆ ਜਾਣਾ ਚਾਹੀਦਾ। ਸੋ ਇੱਕ ਪਾਸੇ ਜਿਹੜਾ ਹਰਜੋਤ ਸਿੰਘ ਜੀ ਉੱਥੇ ਦੇ ਡਿਪਾਰਟਮੈਂਟ ਆਫ ਹੈਲਥ ਦੇ ਡਾਕਟਰ ਨੂੰ ਜਿਹੜਾ ਉਹਨਾਂ ਨੇ ਛੁੱਟੀ ਤੇ ਘੱਲਿਆ ਆ। ਇੱਧਰ ਸਾਡੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਆ ਉਹ ਪੂਰਾ ਜ਼ੋਰ ਲੱਗਾ ਹੋਇਆ ਆ ਲਗਾਤਾਰ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਵੈਕਸੀਨ ਜਾਂ ਬੂਸਟਰ ਸ਼ਾਟਸ ਜਿਹੜੇ ਉਹ ਲਗਵਾਉਣ। ਜਿਹੜੇ ਗਵਰਨਰ ਆ ਇੱਥੋਂ ਦੇ ਨਿਊਸਮ, ਉਹਨਾਂ ਨੇ ਤਾਂ ਇਸ ਵੀਕ ਨੂੰ ਵੀਕ ਆਫ ਐਕਸ਼ਨ ਐਲਾਨਿਆ ਹੋਇਆ ਆ। ਉਹ ਬਾਰ-ਬਾਰ ਇਹ ਕਹਿੰਦੇ ਆ ਵੀ 12 ਸਾਲ ਤੋਂ ਵੱਧ ਦੀ ਉਮਰ ਵਾਲੇ ਜਿੰਨੇ ਵੀ ਹੈਗੇ ਨੇ ਲੋਕ, ਉਹ ਹੁਣ ਬੂਸਟਰ ਸ਼ਾਟ ਲਗਵਾ ਸਕਦੇ ਆ। ਕਹਿੰਦੇ ਅੱਜ ਹੀ ਜਾ ਕੇ ਜਿਹੜਾ ਉਹ ਲਗਵਾਓ, ਤੇ ਦੂਜੇ ਪਾਸੇ ਆਪਾਂ ਉਹ ਚੀਜ਼ ਨੂੰ ਜਿਹੜਾ ਉਹ ਦੇਖ ਰਹੇ ਹਾਂ। ਸੋ ਕਾਫੀ ਕਹਿ ਲਓ ਵੀ ਡਿਫਰੈਂਟ ਸ਼ੇਡਸ ਆਪਾਂ ਨੂੰ ਇਸ ਵੈਕਸੀਨਸ ਨੂੰ ਲੈ ਕੇ ਇੱਕੋ ਹੀ ਮੁਲਕ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। ਜੀ। ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਸਿੱਖਾਂ ਨਾਲ ਸੰਬੰਧਿਤ ਆ। ਸਰੋਤਿਆਂ ਨੂੰ ਯਾਦ ਹੋਊਗਾ ਸੰਨ 2005 ਦੇ ਵਿੱਚ ਕੈਨੇਡਾ ਦੇ ਵਿੱਚ ਏਅਰ ਇੰਡੀਆ ਕਨਿਕਸ਼ਾ ਬੋਮਿੰਗ ਦੇ ਸੰਬੰਧ ਦੇ ਵਿੱਚ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਸੀ, ਉਹਦੇ ਸੰਬੰਧ 'ਚ ਕੁਛ ਸਿੱਖਾਂ ਨੂੰ ਫੜਿਆ ਗਿਆ ਸੀ। ਉਹਨਾਂ 'ਤੇ ਚਾਰਜਿਸ ਲੱਗੇ ਹੋਏ ਸੀ ਤੇ ਪੂਰੀ ਦੁਨੀਆ ਦੇ ਵਿੱਚ ਉਹਨਾਂ 'ਤੇ ਕੇਸ ਚੱਲਦਾ ਸੀ। ਸਿੱਖਾਂ ਨੇ ਅਰਦਾਸਾਂ ਕੀਤੀਆਂ ਵੀ ਕੋਈ ਵੀ ਸਿੱਖ ਇਹਦੇ ਵਿੱਚ ਚਾਰਜ ਨਾ ਹੋਵੇ, ਨਹੀਂ ਤਾਂ ਪੂਰੀ ਦੁਨੀਆ 'ਚ ਬਦਨਾਮੀ ਹੋਣੀ ਆ। ਉਹਨਾਂ 'ਚੋਂ ਇੱਕ ਰਿਪੁਦਮਨ ਸਿੰਘ ਮਲਕ ਸੀਗਾ, ਤੇ ਕੋਰਟ ਨੇ ਉਹਨਾਂ ਨੂੰ ਐਕੁਇਟ ਕਰਤਾ ਸੀ। ਉਹਨਾਂ ਦੇ ਚਾਰਜਿਸ ਨਹੀਂ ਲਾਏ, ਉਹਨਾਂ ਨੂੰ ਛੱਡ ਦਿੱਤਾ ਸੀ। ਤੇ ਮਲਕ ਸਾਹਿਬ ਇੱਕ ਟਾਈਮ ਤੇ ਬੜੇ ਖਾਲਿਸਤਾਨ ਦੇ ਸਪੋਰਟਰ ਮੰਨੇ ਜਾਂਦੇ ਸੀ। ਤੇ ਅੱਜ ਮਲਕ ਸਾਹਿਬ ਨੇ ਇੱਕ ਹਿੰਦੁਸਤਾਨ ਟਾਈਮਜ਼ ਦੇ ਵਿੱਚ ਲੈਟਰ ਲਿਖ ਕੇ ਪ੍ਰਾਈਮ ਮਿਨਿਸਟਰ ਮੋਦੀ ਦੀ ਬਹੁਤ ਸਿਫਤ ਕੀਤੀ ਆ ਵੀ ਜਿਹੜਾ ਇੰਡੀਆ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆ, ਉਹ ਸਿੱਖਾਂ ਦਾ ਬਹੁਤ ਹਮਦਰਦ ਹੈਗਾ। ਜਿਹੜੀਆਂ ਕਾਲੀਆਂ ਸੂਚੀਆਂ ਆ ਉਹ ਉਸਨੇ ਜਿਹੜੀਆਂ ਖ਼ਤਮ ਕਰ ਦਿੱਤੀਆਂ। 1984 ਦੇ ਜਿਹੜੇ ਕਤਲੇਆਮ ਹੋਏ ਆ, ਉਹਦੇ ਸੰਬੰਧ ਦੇ ਵਿੱਚ ਜੈਨੋਸਾਈਡ ਕਿਹਾ, ਤੇ ਕਈਆਂ ਨੂੰ ਚਾਰਜ ਵੀ ਕੀਤਾ ਆ। ਇਹ ਰਾਜਨਾਥ ਸਿੰਘ ਜਿਹੜੇ ਉੱਥੇ ਦੇ ਮਿਨਿਸਟਰ ਆ, ਉਹਨਾਂ ਨੇ ਇਹ ਕਿਹਾ। ਹਾਲਾਂਕਿ ਉੱਥੇ ਦਾ ਹੋਮ ਮਿਨਿਸਟਰ ਇਹ ਕਹਿ ਦਿੰਦਾ ਜਦੋਂ ਕੋਈ ਬਾਹਰ ਦਾ ਸਿੱਖ ਕਹਿੰਦਾ ਤਾਂ ਫਿਰ ਉਹਦੇ ਦੁਆਲੇ ਇੰਡੀਆ ਗੌਰਮੈਂਟ ਟੱਪਦੀ ਆ। ਤੇ ਕਹਿੰਦੇ ਇਹ ਤੋਂ ਬਿਨਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਆ। ਤੇ ਜਿਹੜੇ ਸਿੱਖ ਮੋਦੀ ਦੇ ਉਲਟ ਬਾਹਰਲੇ ਮੁਲਕਾਂ 'ਚ ਰੌਲਾ ਪਾਉਂਦੇ ਆ, ਇਹ ਹੋਰ ਜਿਹੜੀਆਂ ਫੋਰਨ ਪਾਵਰਸ ਆ ਉਹਨਾਂ ਦੇ ਹੱਥ ਦੇ ਉੱਤੇ ਨੱਚਦੇ ਹੈਗੇ ਆ। ਹੁਣ ਤੁਸੀਂ ਦੇਖੋ ਵੀ ਕੁਛ ਸਾਲ ਪਹਿਲਾਂ ਪ੍ਰਾਈਮ ਮਿਨਿਸਟਰ ਮੋਦੀ ਆਇਆ ਸੀ ਅਮਰੀਕਾ ਦੇ ਵਿੱਚ, ਹਜ਼ਾਰਾਂ ਦੀ ਗਿਣਤੀ 'ਚ ਸਿੱਖਾਂ ਨੇ ਸੈਨੋਜ਼ੀ 'ਚ ਪ੍ਰੋਟੈਸਟ ਕੀਤਾ ਸੀ। ਇੱਕ ਟਾਈਮ ਦੇ ਉੱਤੇ ਅਮਰੀਕਾ ਦੀ ਸਰਕਾਰ ਨੇ ਮੋਦੀ 'ਤੇ ਪੂਰਾ ਬੈਨ ਲਾ ਰੱਖਿਆ ਸੀ, ਕਿਉਂਕਿ ਉਹਦੇ 'ਤੇ ਚਾਰਜਿਸ ਲੱਗਦੇ ਸੀ ਵੀ ਮੁਸਲਮਾਨਾਂ ਦਾ ਕਤਲੇਆਮ ਕੀਤਾ ਗੁਜਰਾਤ 'ਚ। ਉਹ ਗੱਲ ਜੁਦੀ ਆ ਵੀ ਜਦੋਂ ਪ੍ਰਾਈਮ ਮਿਨਿਸਟਰ ਬਣ ਗਿਆ ਫਿਰ ਅਮਰੀਕਾ ਵਾਲਿਆਂ ਨੂੰ ਜ਼ਰੂਰ ਉਹਨੂੰ ਵੀਜ਼ਾ ਦੇਣਾ ਹੀ ਪੈਣਾ ਸੀ। ਇਸੇ ਤਰ੍ਹਾਂ ਵੈਨਕੂਵਰ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਟੈਸਟ ਹੋਇਆ ਸੀ। ਗਵਰਨਮੈਂਟ ਪੱਖੀ ਗੁਰਦੁਆਰਾ ਸਾਹਿਬ ਜਿਹੜਾ ਉੱਥੇ ਵੈਨਕੂਵਰ ਦਾ, ਉੱਥੇ ਮੋਦੀ ਸਾਹਿਬ ਗਏ ਸੀ ਤੇ ਸਿੱਖਾਂ ਨੇ ਬਹੁਤ ਪ੍ਰੋਟੈਸਟ ਕੀਤਾ ਸੀ। ਹੁਣ ਜੇ ਇੱਦਾਂ ਦੀਆਂ ਪੋਜੀਸ਼ਨਾਂ ਤੇ ਇੱਦਾਂ ਦੀ ਜਗ੍ਹਾ ਦੇ ਉੱਤੇ ਸਿੱਖ ਰਹੇ ਹੋਣ, ਇਹ ਸਟੇਟਮੈਂਟਾਂ ਦੇਣ, ਸੋ ਇਹ ਤੋਂ ਸਾਨੂੰ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਤਾਂ ਉਹਨਾਂ ਨੇ ਸਿੱਖਾਂ ਨੂੰ ਪੂਰਾ ਪਾੜਿਆ ਹੀ ਆ। ਕਿਸ ਤਰ੍ਹਾਂ ਹੁਣ ਦਮਦਮੀ ਟਕਸਾਲ ਦੇ ਬੁਲਾਰੇ ਵਰਗੇ, ਸਰਚਾਨ ਸਿੰਘ ਵਰਗੇ ਪ੍ਰੋਫੈਸਰ ਉਹਨਾਂ 'ਚ ਹਾਜ਼ਰ ਜਾ ਰਹੇ ਆ ਬੀਜੇਪੀ 'ਚ। ਮਿਲ ਗਏ ਆ ਜਾ ਕੇ। ਇੱਧਰੋਂ ਅਖੰਡ ਕੀਰਤਨੀ ਜਥੇ ਦੇ ਮੇਨ ਬੰਦੇ ਆ ਇਹ ਕੈਨੇਡਾ 'ਚ, ਉਹ ਜਾ ਰਹੇ ਆ। ਤੇ ਹੁਣ ਸਿੱਖਾਂ ਦਾ ਬਣੂਗਾ ਕੀ? ਮੈਂ ਤਾਂ ਇਹ ਹੈਰਾਨ ਆ ਵੀ ਪੂਰੀ ਦੁਨੀਆ 'ਚ ਰੌਲਾ ਪੈ ਰਿਹਾ ਵੀ ਜਿਹੜੇ ਮੋਦੀ ਦੀ ਸਰਕਾਰ ਆ ਉੱਥੇ ਮਾਈਨੋਰਟੀਜ਼ ਨੂੰ ਖਤਰਾ ਆ। ਆਪਾਂ ਦੇਖਿਆ ਕਿਸ ਤਰ੍ਹਾਂ ਹੋਇਆ ਆ। ਹਜੇ ਤਾਂ ਸਿੱਖ ਭੁੱਲੇ ਨਹੀਂ, 750 ਆਪਣੇ ਭੈਣ ਭਰਾ ਉੱਥੇ ਮਾਰੇ ਗਏ ਆ ਕਿਸਾਨ। ਤੇ ਨਵਰੀਤ ਸਿੰਘ, ਉਹਨੂੰ ਤਾਂ ਸ਼ਰੇਆਮ ਉਹਦੇ ਗੋਲੀਆਂ ਮਾਰ ਕੇ ਮਾਰਿਆ ਗਿਆ। ਮੋਦੀ ਸਰਕਾਰ ਦੀ ਪੁਲਿਸ ਸੀਗੀ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਮਾਰਿਆ ਉਸ ਪ੍ਰੋਟੈਸਟ ਦੇ ਦੌਰਾਨ। ਸੋ ਇਹ ਪਤਾ ਨਹੀਂ ਵੀ ਹੁਣ ਕੀ ਬਣਨਾ ਆ। ਵੀ ਦੇਖੋ ਇਹ ਦੇਖੋ, ਇਹ ਸਰਕਾਰ ਪਾਰਲੀਮੈਂਟ 'ਚ ਕਹਿ ਰਹੀ ਆ ਸਾਡੇ ਕੋਲ ਡਾਟਾ ਹੀ ਨਹੀਂ ਆ ਵੀ ਕੋਈ ਮਰਿਆ ਵੀ ਆ ਕਿ ਨਹੀਂ। ਮਰਿਆਂ ਦਾ ਕੋਈ ਡਾਟਾ ਹੀ ਨਹੀਂ ਆ ਵੀ ਜਿਹੜੇ ਵਿਚਾਰੇ ਕਿਸਾਨ ਏਡੇ ਜਿਹੜੀ ਆ ਜੂਝਦੇ ਜਿਹੜੇ ਆ ਉਹ ਸ਼ਹੀਦੀ, ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਕੋਈ, ਕਿਉਂਕਿ ਇਸ ਚੀਜ਼ ਦੇ ਲਈ ਮਰਨਾ ਸੰਘਰਸ਼ ਦੇ ਲਈ ਜਿਹੜਾ ਉਹ ਜਾਨ ਕੁਰਬਾਨ ਕਰਨੀ ਕੋਈ ਸੌਖਾ ਕੰਮ ਥੋੜ੍ਹੀ, ਕੋਈ ਖਾਲਾ ਜੀ ਦਾ ਵਾੜਾ ਥੋੜ੍ਹੀ ਆ। ਇਹ ਬੈਠੇ ਕੋਈ ਵੀ ਕਿਤੋਂ ਵੀ ਜਿਹੜਾ ਆ ਉਹ ਬੈਠ ਕੇ ਜਿਹੜੇ ਉਹਦੀਆਂ ਸਿਫਤਾਂ ਦੇ ਵਿੱਚ ਲਿਖੀ ਜਾ ਰਿਹਾ ਆ। ਹੁਣ ਮੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਅਹੁਦਾ ਜਿਹੜਾ ਉਹ ਮਿਲਣਾ ਹੋਣਾ ਆ। ਹਰਜੋਤ ਸਿੰਘ ਜੀ ਅੱਜ ਪਿੱਛੇ ਕੱਲ੍ਹ ਚੱਕਰ ਮਾਰਿਆ ਇੰਡੀਆ 'ਚ, ਕਈ ਵਿਚਾਰੇ ਬੰਦਿਆਂ ਨੇ ਪੋਲੀਟੀਕਲ ਅਸਾਈਲਮ ਲਿਆ ਹੁੰਦਾ, ਉਹਨਾਂ ਨੂੰ ਹੀ ਨਹੀਂ ਵੀਜ਼ਾ ਮਿਲਦਾ ਹੈਗਾ, ਪਾਸਪੋਰਟ ਨਹੀਂ ਮਿਲਦਾ ਹੈਗਾ। ਤੇ ਹੁਣ ਜਦੋਂ ਇੱਦਾਂ ਦੀਆਂ ਸਟੇਟਮੈਂਟ ਇੱਕ ਪ੍ਰੋਮੀਨੈਂਟ ਲੈਵਲ ਦਾ ਸਿੱਖ ਕੈਨੇਡਾ ਦਾ ਹੋਵੇ, ਉਹ ਇੰਡੀਆ ਦੇ ਵਿੱਚ ਚਿੱਠੀ ਲਿਖੇ ਪ੍ਰਾਈਮ ਮਿਨਿਸਟਰ ਨੂੰ, ਉਹ ਇੰਡੀਆ ਦੇ ਮੇਨ ਨਿਊਜ਼ਪੇਪਰ ਜਿਸ ਤਰ੍ਹਾਂ ਹਿੰਦੁਸਤਾਨ ਟਾਈਮਜ਼ ਆ ਉਹਨਾਂ ਦੇ ਵਿੱਚ ਖਬਰਾਂ ਆਉਣ,
ਤੇ ਉਹ ਨੈਚੁਰਲੀ ਉਹ ਇੱਥੇ ਦੀ ਯੂਐਸ ਦੀ ਇਮੀਗ੍ਰੇਸ਼ਨ ਤੇ ਕੈਨੇਡਾ ਦੀ ਇਮੀਗ੍ਰੇਸ਼ਨ ਕੋਲ ਵੀ ਪਹੁੰਚਣੀ ਆ, ਤੇ ਉਹ ਕਹੂਗੇ ਭਾਈ ਤੁਸੀਂ ਇੱਥੇ ਆ ਕੇ ਪੋਲੀਟੀਕਲ ਅਸਾਈਲਮ ਲਈ ਅਪਲਾਈ ਕਰੀ ਜਾਂਦੇ, ਲਈ ਜਾਂਦੇ ਆ, ਤੁਹਾਡੇ ਸਿੱਖ ਤਾਂ ਆਹ ਕਹਿੰਦੇ ਆ ਵੀ ਮੋਦੀ ਵਰਗਾ ਕੋਈ ਵਧੀਆ ਪ੍ਰਾਈਮ ਮਿਨਿਸਟਰ ਹੀ ਨਹੀਂ ਸਿੱਖਾਂ ਦੇ ਲਈ। ਠੀਕ ਆ ਕਿ ਨਹੀਂ? ਸੋ ਹੂੰ, ਆਉਣ ਵਾਲੇ ਜਿਹੜੇ ਕੋਈ ਆਪਣੇ ਭੈਣ ਭਰਾ ਆ, ਉਹਨਾਂ ਦੇ ਬੇੜੀਆਂ 'ਚ ਵੀ ਵੱਟੇ ਪਾਣੇ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜਾ ਪੰਜਾਬੀ ਜਾਂ ਮੀਡੀਆ ਆਪਣਾ ਕੋਈ ਵੀ, ਚਾਹੇ ਉਹ ਰੇਡੀਓ ਆ, ਟੀਵੀ ਆ, ਅਖਬਾਰਾਂ ਆ, ਉਹਨਾਂ ਨੇ ਇਸ ਇਸ਼ੂ ਦੇ ਉੱਤੇ ਗੱਲਬਾਤ ਨਹੀਂ ਕਰਨੀ, ਕਿਉਂਕਿ ਉਹਨਾਂ ਨੂੰ ਪਤਾ ਵੀ ਮਲਕ ਸਾਹਿਬ ਬੜੇ ਅਮੀਰ ਬੰਦੇ ਆ, ਵੀ ਪਤਾ ਨਹੀਂ ਸਾਡੇ ਪਿੱਛੇ ਆ ਜਾਊਗੇ। ਮਾੜੀ ਮਾੜੀ ਗੱਲ ਦੇ ਉੱਤੇ ਰੌਲਾ ਪਾਈ ਜਾਊਗੇ ਵੀ ਦੇਖੋ ਜੀ ਇੱਥੇ ਆਹ ਹੋ ਗਿਆ, ਆਹ ਚਲੇ ਗਿਆ। ਕੋਈ ਟੁੱਟਾ ਜਿਹਾ ਲੀਡਰ ਉੱਥੇ ਬੀਜੇਪੀ ਚੱਲ ਜਾਏ, ਉਹਨੂੰ ਗਾਲਾਂ ਕੱਢ ਦੇਊਗੇ। ਤੇ ਹੁਣ ਤੁਸੀਂ ਦੇਖੋ ਵੀ ਜਿਹੜੇ ਐਡੇ ਐਡੇ ਵੱਡੀ ਲੈਵਲ ਦੇ ਉੱਤੇ ਲੋਕ ਸੀਗੇ, ਜਿਨ੍ਹਾਂ ਦੇ ਲਈ ਸਾਰੀ ਸਿੱਖ ਕੌਮ ਅਰਦਾਸਾਂ ਕਰਦੀ ਸੀ, ਤੇ ਉਹਨਾਂ ਨੇ ਆਹ ਸਟੇਟਮੈਂਟ ਦਿੱਤੀ, ਫਿਰ ਸਾਰਿਆਂ ਨੇ ਚੁੱਪ ਹੋ ਜਾਣਾ। ਨਹੀਂ ਬੜੀ ਮਾੜੀ ਜਿਹੜੀ ਗੱਲ ਆ। ਅ ਇੱਕ ਨਾ ਕਿਸੇ ਨੇ, ਜਿਹੜਾ ਹਰਜੋਤ ਸਿੰਘ ਜੀ ਲਿਖ ਰਹੇ ਸੀ, ਕਹਿੰਦੇ ਵੀ ਭਾਜਪਾ ਦਾ ਨਾ ਖਰਚਾ ਬਹੁਤ ਘੱਟ ਹੋਇਆ। ਆਪਣੇ ਮਿੰਟੂ ਹੁਣਾ ਉਹਨਾਂ ਨੇ ਲਿਖਿਆ ਸੀਗਾ ਵੀ, ਕਹਿੰਦੇ ਵੀ ਬਾਕੀ ਉਹਨਾਂ ਨੇ ਜਦੋਂ ਦੇਖਿਆ ਹੋਣਾ ਵੀ ਲੋਕਾਂ ਨੂੰ, ਲੀਡਰਾਂ ਨੂੰ ਜਾਂ ਲੋਕਾਂ ਨੂੰ ਆਪਣੇ ਵਿੱਚ ਮਿਲਾਉਣ ਦੇ ਲਈ ਕਿੰਨਾ ਖਰਚਾ ਹੋਇਆ ਬਾਕੀ ਸੂਬਿਆਂ ਦੇ ਮੁਕਾਬਲੇ, ਕਹਿੰਦੇ ਸਭ ਤੋਂ ਘੱਟ ਪੰਜਾਬ ਦੇ ਵਿੱਚ ਹੋਇਆ ਹੋਣਾ। ਉਹ ਕੇਂਦਰ ਦੀ ਸੁਰੱਖਿਆ ਲੈਣ ਦੇ ਖਾਤਰ ਹੀ ਜਿਹੜੇ ਆ ਉਹ ਆਪਣੇ ਦਲ ਜਿਹੜੇ ਉਹ ਬਦਲ ਗਏ ਆ। ਆਪਣੀ ਜਿਹੜੀ ਵਿਚਾਰਧਾਰਾ ਨੂੰ ਤਿਆਗ ਕੇ ਜਿਹੜੀ ਨਵੀਂ ਵਿਚਾਰਧਾਰਾ ਨੂੰ ਝੱਟ ਦੇਣੀ, ਜਿਹੜੀ ਉਹਨਾਂ ਨੇ ਉਹਨਾਂ ਦੀ ਨੂੰ ਜਿਹੜਾ ਉਹ ਫੜ ਲਿਆ। ਖਾਕੀ ਨਿੱਕਰ ਜਿਹੜੀ ਕਹਿੰਦੇ ਝੱਟ ਦੇਣੀ ਉਹਨਾਂ ਨੇ ਪਾ ਲਈ ਆ। ਸੋ ਜੀ। ਇਹ ਹਾਲਾਤ ਜਿਹੜੇ ਹਰਜੋਤ ਨਹੀਂ, ਸਿੰਘ ਨਾਲੇ ਜੀ ਚਲੋ ਬਣ ਠੀਕ ਚੁੱਕੇ ਆ, ਆ। ਤੁਸੀਂ ਉਹਦੇ ਭਗਤ ਬਣ ਜਾਓਗੇ ਮੋਦੀ ਦੇ, ਉਹਨੂੰ ਕਹਿ ਦਿਓ ਵੀ ਠੀਕ ਆ, ਤੁਹਾਨੂੰ ਕਿਹਨੇ ਹੱਕ ਦਿੱਤਾ ਆ ਸਿੱਖ ਕੌਮ ਦੇ ਨੂੰ ਰਿਪ੍ਰੈਜ਼ੈਂਟ ਕਰਨ ਦਾ, ਜਾਂ ਸਿੱਖਾਂ ਬਾਰੇ ਕਹਿਣ ਦਾ ਵੀ ਹਾਂ ਜੀ ਬਾਕੀ ਸਿੱਖ ਕੌਮ ਨੂੰ ਜਿਹੜਾ ਆ ਉਹ ਪ੍ਰਾਈਮ ਮਿਨਿਸਟਰ ਦੀ ਸਪੋਰਟ ਕਰਨੀ ਚਾਹੀਦੀ, ਉਹਨਾਂ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੀਦਾ। ਪੂਰੀ ਦੁਨੀਆ ਤਾਂ ਕ੍ਰਿਟੀਸਾਈਜ਼ ਕਰ ਰਹੀ ਆ, ਤੁਸੀਂ ਦੇਖੋ ਤਾਂ ਸਹੀ। ਪੂਰੇ ਦੁਨੀਆ ਦੇ ਵਿੱਚ ਉੱਥੇ ਹੋ ਕੀ ਰਿਹਾ ਆ। ਪਿੱਛੇ ਮੁਸਲਮਾਨਾਂ ਨਾਲ ਕੀ ਹੋਇਆ, ਹਜੇ ਆਪਣੇ ਭਰਾਵਾਂ ਨਾਲ 1 ਸਾਲ ਉਹ ਧੱਕੇ ਵਿਚਾਰੇ ਖਾਂਦੇ ਰਹੇ ਆ ਉੱਥੇ ਬਾਰਡਰ ਦੇ ਉੱਤੇ ਆਹੋ, ਦਿੱਲੀ ਦੇ। ਇਹਦੀ ਸਰਕਾਰ ਸੀਗੀ, ਇਹੀ ਜੀ, ਸੀਗਾ, ਕੋਈ ਹੋਰ ਥੋੜ੍ਹੀ ਸੀਗਾ। ਸੋ ਐਵੇਂ ਹੀ ਇਹ ਜਿਹੜਾ ਨਾ ਵਾਧੂ ਦੀਆਂ ਊਟ-ਪਟਾਂਗ ਜਿਹੜੀਆਂ ਗੱਲਾਂ ਏਦਾਂ ਦੀਆਂ ਮਾਰਨੀਆਂ, ਇਹ ਸ਼ੋਭਦੀਆਂ ਨਹੀਂ, ਇਹ ਚੰਗੀ ਗੱਲ ਨਹੀਂ ਹੁੰਦੀ। ਅੱਜ-ਕੱਲ੍ਹ ਏਦਾਂ ਹੀ ਆ ਹਰਜੋਤ ਸਿੰਘ ਜੀ, ਜਣੇ ਖਾਣਾ ਜਿਹੜਾ ਉਹ ਬਣ ਜਾਂਦਾ ਲੀਡਰ, ਜਿਹਦੇ ਕੋਲ 4 ਪੈਸੇ ਆ, ਉਹਦੇ ਕੋਲ ਜਿਹੜੇ ਉਹ ਚਲੇ ਜਾਂਦੇ ਆ ਖ਼ਬਰਾਂ ਲੈਣ ਵਾਲੇ ਵੀ, ਤੇ ਉਹਦੇ ਬਿਆਨ ਨੂੰ ਏਦਾਂ ਮੰਨਦੇ ਆ ਵੀ ਖੌਰੇ ਕਿਤੇ ਪੂਰੀ ਕੌਮ ਦਾ ਹੀ ਜਿਹੜਾ ਆ ਉਹੀ ਬਿਆਨ ਆ। ਕੌਮ ਤਾਂ ਏਦਾਂ ਦੇ ਬਿਆਨ ਜਿਹੜੀ ਉਹ ਦੇ ਕੇ ਵੀ ਰਾਜੀ ਨਹੀਂ ਆ, ਜਾਂ ਏਦਾਂ ਦੀ ਉਹਨਾਂ ਦੀ ਕੋਈ ਵਿਚਾਰਧਾਰਾ ਹੀ ਨਹੀਂ ਹੁੰਦੀ ਵੀ ਇਹ ਅਜਿਹੇ ਬੰਦੇ ਨੂੰ ਜਿਹੜਾ ਉਹ ਚੰਗਾ ਜਿਹੜਾ ਉਹ ਆਖ ਦੇਣ, ਜਿਹਨੇ ਇੰਨਾ ਕਤਲੇਆਮ ਤੇ ਇੰਨਾ ਜਿਹੜਾ ਆ ਉਹ ਜੀ। ਮਾੜੇ ਕੰਮ ਜਿਹੜੇ ਨਾਲੇ ਉਹ ਵਿੱਚ ਕਰੀ ਜਾਂਦੇ ਜੀ, ਵੀਰ ਬਾਲ ਦਿਵਸ ਅਨਾਉਂਸ ਕਰਤਾ, ਹਜੇ ਤੁਸੀਂ ਦੇਖਿਓ ਨਹੀਂ ਡਰਾਮੇ ਸ਼ੁਰੂ ਕਰਨੇ। ਆਪਾਂ ਤਾਂ ਅਸੀਂ ਖੁਦ ਦੇਖਦੇ ਹਾਂ ਅੱਖਾਂ ਦੇ ਸਾਹਮਣੇ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਦੋਂ ਕਲਚਰਲ ਪ੍ਰੋਗਰਾਮ ਕੀਤੇ ਜਾਂਦੇ, ਜੋ ਉੱਥੇ ਕੰਜਰਪੁਣਾ ਕੀਤਾ ਜਾਂਦਾ ਹੈਗਾ, ਹਰਿਆਣੇ ਦੀਆਂ ਕਿੰਨੀਆਂ ਆਈਆਂ ਸੀ ਉੱਥੇ, ਨੰਗੀਆਂ ਕੁੜੀਆਂ ਨਚਾਈਆਂ ਜਾਂਦੀਆਂ ਹਨਾ। ਤੇ ਸੋ ਇਦਾਂ ਹੀ ਫਿਰ ਇਹ ਸਾਹਿਬਜ਼ਾਦਿਆਂ ਦੇ ਵੀ ਕਰੂਗੇ ਜੀ, ਉਹਨਾਂ ਨੂੰ ਕੀ ਪਤਾ ਨਾਲੇ ਯੂਪੀ ਜਾਂ ਹੋਰ ਇੰਡੀਆ ਦੇ ਇਹ ਵਿੱਚ ਵੀ ਗੁਜਰਾਤ ਅਸੀਂ ਤੋਂ ਆਈ ਤੇ ਡਰਾਮੇ ਸੀ ਕਰਨੇ ਆ। ਹਰਜੋਤ ਸਿੰਘ ਜੀ, ਕੁਛ ਸਾਲ ਪੁਰਾਣੀ ਜਿਹੜੀ ਫੋਟੋ, ਜਿਹੜੀ ਵੀਡੀਓ ਆਈ ਤੇ ਸੀਗੀ, ਜਿਸ ਦੇ ਵਿੱਚ ਸਾਹਿਬਜ਼ਾਦਿਆਂ ਦੀ ਭੂਮਿਕਾ ਜਿਹੜੀ ਉਹ ਕੋਈ ਨਿਭਾ ਰਹੇ ਸੀਗੇ, ਜੀ। ਜਦ ਕਿ ਆਪਣੇ ਉਹ ਏਦਾਂ ਦੀ ਚੀਜ਼ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਵਰਜਿਆ ਹੋਇਆ ਆ ਵੀ ਏਦਾਂ ਦਾ ਜਿਹੜਾ ਆਪਾਂ ਕਰਨਾ ਹੀ ਨਹੀਂ ਆ। ਸੋ ਜੀ। ਸੋ ਫਿਰ ਤੁਸੀਂ ਇਹੀ ਹੋਊਗਾ ਵੀ ਜਦੋਂ ਸਿੱਖ ਪ੍ਰੋਟੈਸਟ ਕਰੂਗੇ, ਚੱਕ ਕੇ ਉਹਨਾਂ ਨੂੰ ਅੰਦਰ ਕਰੂਗੇ, ਜਿਸ ਤਰ੍ਹਾਂ ਉਹ ਸਿਰਸੇ ਵਾਲੇ ਦਾ ਹੁੰਦਾ ਸੀ। ਆਪਾਂ ਦੇਖਿਆ ਹਜੇ ਵੀ ਵਿਚਾਰੇ ਅੰਦਰ ਆ ਜੇਲ੍ਹਾਂ ਦੇ ਵਿੱਚ। ਸੋ ਆਪਾਂ ਤਾਂ ਇਹ ਪੰਜਾਬੀ ਰੇਡੀਓ ਯੂਐਸਏ ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਜਿੰਨੇ ਵੀ ਅਮਰੀਕਾ, ਕੈਨੇਡਾ ਦੇ ਵਿੱਚ ਪੰਜਾਬੀ ਭੈਣ ਭਰਾ, ਸਿੱਖ ਜਿੰਨੇ ਵੀ ਵਸਦੇ ਆ, ਅਲਰਟ ਰਹੋ। ਤੁਸੀਂ ਆਲੇ-ਦੁਆਲੇ ਦੇਖੋ ਵੀ ਵਾਪਰ ਕੀ ਰਿਹਾ ਹੈਗਾ। ਕਿਉਂਕਿ ਮੋਦੀ ਦੀ ਦੇਖੋ, ਹਰਜੋਤ ਸਿੰਘ ਜੀ, ਇਹ ਚਾਲ ਆ, ਉਹਨਾਂ ਨੇ ਇੱਕ ਮਾਈਨੋਰਿਟੀ ਨੂੰ ਜਿਹੜਾ ਆ ਉਹ ਥੱਲੇ ਕਰਨ ਦੇ ਲਈ ਦੂਜੀ ਮਾਈਨੋਰਿਟੀ ਨੂੰ ਆਪਣੇ ਨਾਲ ਲਾ ਕੇ ਉਹਨਾਂ ਤੋਂ ਕੰਮ ਕਰਵਾਉਣਾ। ਜੀ, ਇਹ ਇੱਕ ਜਿਹੜੀ ਕੋਝੀ ਚਾਲ ਹੁੰਦੀ ਆ ਸਿਆਸਤ ਦੀ, ਉਹ ਹਮੇਸ਼ਾ ਹੀ ਜਿਹੜੀ ਉਹ ਏਦਾਂ ਕਰਦੀ ਆ। ਹੁਣ ਤੁਸੀਂ ਦੇਖ ਲਓ ਵੀ ਕਿਸ ਤਰੀਕੇ ਦੇ ਨਾਲ ਜਦੋਂ ਇਸ ਦੇ ਕਾਫਲੇ ਦਾ ਇਹਨੇ ਨਟੰਕੀ ਜਿਹੜੀ ਉਹ ਕੀਤੀ ਸੀ, ਕਿੰਨਾ ਜ਼ਹਿਰ ਉਗਲਿਆ। ਹਰ ਤਰੀਕੇ ਦੇ ਜਿਹੜੇ ਉੱਥੇ ਦੇ ਵਰਗ ਦੇ ਲੋਕਾਂ ਨੇ ਸਿੱਖਾਂ ਦੇ ਖਿਲਾਫ ਕਿੰਨਾ ਜਿਹੜਾ ਉਸ ਟਾਈਮ ਦੇ ਉੱਤੇ ਜ਼ਹਿਰ ਜਿਹੜਾ ਉਹ ਉਗਲਿਆ ਸੀਗਾ, ਜਦ ਕਿ ਉਹ ਪੂਰੀ ਦੀ ਪੂਰੀ ਉਹ ਨਟੰਕੀ ਜਿਹੜੀ ਉਹਨੇ ਆਪ ਹੀ ਜਿਹੜੀ ਉਹ ਘੜੀ ਸੀਗੀ। ਸੋ ਇਹ ਬਹੁਤ ਮੰਦਭਾਗੀ ਗੱਲ ਆ ਵੀ ਅਜਿਹੇ ਲੋਕ ਦੀ, ਅਜਿਹੇ ਬੰਦੇ ਦੀ ਜਿਹੜੀ ਉਹ ਕੋਈ ਏਦਾਂ ਦੀ ਸਿਫਤ ਕਰ ਰਹੇ ਆ। ਉਹ ਨਿੱਜੀ ਕਾਰਨ ਕਿਸੇ ਦੇ ਆਪਣੇ ਹੋ ਸਕਦੇ ਆ, ਪਰ ਉਹ ਬੰਦਾ ਕੌਮ ਨੂੰ ਰਿਪ੍ਰੈਜ਼ੈਂਟ ਨਹੀਂ ਕਰਦਾ। ਇਹ ਆਪਾਂ ਜਿਹੜੀ ਉਹ ਪੱਕੀ ਗੱਲ ਕਹਿ ਹੁਣ ਸਕਦੇ। ਕਈ ਇਹ ਸੋਚਣਗੇ ਵੀ ਲੈ ਜੀ ਮੋਦੀ ਦੁਆਲੇ ਬੋਲੀ ਜਾਂਦੇ ਆ, ਪਤਾ ਨਹੀਂ ਕਾਂਗਰਸੀ ਆ। ਉਹਨਾਂ ਦੀ ਤਾਂ ਪਹਿਲਾਂ ਹੀ ਜ਼ਮੀਰ ਮਰੀ ਹੋਆ ਜਿਹੜੇ ਕਾਂਗਰਸ ਨੂੰ ਸਪੋਰਟ ਕਰਦੇ ਆ। ਇੰਨਾ ਕਤਲੇਆਮ ਸਾਡਾ ਦਰਬਾਰ ਸਾਹਿਬ ਦੇ ਉੱਤੇ ਅਕਾਲ ਤਖ਼ਤ ਸਾਹਿਬ ਢਾਹ ਤਾ, ਉਹਨੂੰ ਤਾਂ ਕਦੇ ਵੀ ਨਹੀਂ ਮਾਫ਼ ਕੀਤਾ ਜਾਣਾ ਚਾਹੀਦਾ। ਉਹ ਤਾਂ ਟੋਟਲੀ ਖਤਮ ਹੋਣੀ ਚਾਹੀਦੀ ਹੈਗੀ ਆ। ਤੇ ਪਰ ਜਿਹੜਾ ਵੀ ਬੰਦਾ ਕੋਈ ਜ਼ੁਲਮ ਕਰਦਾ, ਚਾਹੇ ਕੋਈ ਵੀ ਹੋਵੇ, ਅਕਾਲੀਆਂ ਨੇ ਕਿਹੜੀ ਘੱਟ ਕੀਤੀ ਆ। ਸੁਮੇਧ ਸੈਣੀ ਐਡਾ ਜ਼ਾਲਮ ਪੁਲਿਸ ਆਫੀਸਰ ਸੀ, ਉਹਨੂੰ ਉੱਥੇ ਡੀਜੀਪੀ ਬਣਾਇਆ।
ਸੋ ਹਰ ਇੱਕ ਉਸ ਬੰਦੇ ਦਾ ਵਿਰੋਧ ਕਰਨਾ ਚਾਹੀਦਾ ਜਿਹੜਾ ਕਿਤੇ ਵੀ ਧੱਕਾ ਕਰਦਾ ਆ। ਹਾਂ, ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਸਪੋਰਟ ਕਰੋ, ਜੇ ਕੋਈ ਵਧੀਆ ਬੰਦਾ ਹੈ ਉਹਨਾਂ ਦੀ ਸਪੋਰਟ ਕਰੋ। ਜੀ, ਤੇ ਹੁਣ ਪ੍ਰੋਗਰਾਮ ਦਾ ਸਮਾਂ ਜਿਹੜਾ ਹਰਜੋਤ ਸਿੰਘ ਜੀ ਇੱਥੇ ਹੀ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਇਜਾਜ਼ਤ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ ਜੀ ਯੂਐਸ। ਬਸ।